जिस तरीके नाल खालिस्तान दे मसले उत्ते मिस्टर ट्रंप दा जो रवैया सामने आया, ये सारियां गल्लां बातां दसदियां ने कि साडी कौम दा जिहड़ा इशू है, खालिस्तान दा जिहड़ा एजेंडा ਉਹ ਵੀ ਸੈਂਟਰ ਸਟੇਜ ਲੈਣ ਜਾ ਤੇ ਇੰਡੀਆ ਦਾ ਜਿਹੜਾ ਪਿਛਲੇ 2-2.5 ਸਾਲ ਪਹਿਲਾਂ ਸੀ ਵੀ ਚੱਕ ਦਿਆਂਗੇ, ਘਰ में ਘੁਸ ਕੇ ਮਾਰਾਂਗੇ, ਫਲਾਨਾ ਨਹੀਂ ਛੱਡਣਾ, ਰਗੜ ਦਿਆਂਗੇ, ਉਹ ਕਰ ਦਿਆਂਗੇ, ਆਹ ਕਰ ਦਿਆਂਗੇ, ਹੁਣ ਉਹੋ ਜਿਹਾ ਡੰਗ, ਉਹੋ ਜਿਹੀਆਂ ਫੜਾਂ ਵੀ ਹੈ। ਇਸ ਜੈ ਸ਼ੰਕਰ ਦੀ ਟਿੱਪਣੀ ਆ ਕਿ ਕੁਝ ਵੱਡਾ ਵਾਪਰਨ ਜਾ ਤੋ ਸਾਰੇ ਸੰਸਾਰ ਦੇ ਵਿੱਚ ਇਸ ਗੱਲ ਤੇ ਚਰਚਾ ਛਿੜੀ ਹੋਈ ਆ ਕਿ ਇੰਡੀਅਨ ਜਿਹੜਾ ਇਹ ਸਬ ਕੰਟੀਨੈਂਟ ਆ, ਜਿਹੜਾ ਇਸ ਖਿੱਤੇ ਦੇ ਵਿੱਚ ਪਹਿਲਾਂ ਹੀ ਬਹੁਤ ਵੱਡੀਆਂ ਭਿਆਨਕ ਛਾਪਬੰਦੀਆਂ ਨੇ। ਇੱਥੇ ਕਮਿਊਨਲ ਜਿਹੜੀ ਵੰਡ-ਵੰਡ ਡਿਵੀਜ਼ਨ ਆ, ਉਹ ਬੀਜੇਪੀ ਤਾਂ ਉਹਦੇ ਸਿਰ ਤੇ ਸੱਤਾ ਲਈ ਫਿਰਦੀ ਆ, ਜਦੋਂ ਕਹਿੰਦੇ ਆ ਕਿ ਮੁਸਲਮਾਨਾਂ ਦਾ, ਇਸਲਾਮ ਦਾ ਅਸੀਂ ਭੋਗ ਪਾ ਦੇਣਾ। ਹੁਣ ਸਾਰੇ ਸੰਸਾਰ ਨੂੰ ਪਤਾ ਹੈ ਕਿ ਸਿੱਖ ਭਾਰਤ ਵਿੱਚ ਸਿਕਿਉਰ ਨਹੀਂ ਹੈ। ਸਿੱਖਾਂ ਨੂੰ ਘੇਰਿਆ ਜਾ ਰਿਹਾ, ਮਾਰਿਆ ਜਾ ਰਿਹਾ, ਸਿੱਖਾਂ ਤੇ ਤਸ਼ੱਦਦ ਹੋ ਰਿਹਾ, ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ। ਉਹ ਜਿਹੜੇ ਸਿੱਖ ਨੇ ਇਹ ਹਿੰਦੂ ਨਹੀਂ ਹੈਗੇ, ਸਿੱਖ ਹਿੰਦੂਆਂ ਦੇ ਸ਼ਿਕਾਰ। 50-50 ਲੱਖ 70-70 ਲੱਖ ਲਾ ਕੇ ਸਾਡੇ ਭਾਈਚਾਰੇ ਦੇ ਲੋਕ ਜੇਕਰ ਅਮਰੀਕਾ ਨੂੰ ਜਾ ਰਹੇ ਨੇ ਤਾਂ ਅਮਰੀਕਨ ਲੋਕ ਜਾਂ ਦੁਨੀਆ ਵੀ ਤਾਂ ਇਸ ਗੱਲ ਨੂੰ ਸੋਚਦੀ ਹੈ ਕਿ ਜਿਹੜੇ ਲੋਕ ਕਰੋੜ ਰੁਪਏ ਦੇ ਲਾਗੇ ਰਕਮਾਂ ਖਰਚ ਕੇ ਇੱਥੇ ਸਿਕਿਉਰ ਨਹੀਂ ਸਮਝਦੇ ਆਪਦੇ ਆਪ ਨੂੰ, ਬਾਹਰ ਜਾਣ ਲਈ ਜਿੱਦ ਫੜੀ ਬੈਠੇ ਨੇ। ਆਖਰ ਇਸ ਕੌਮ ਦੇ ਉੱਤੇ ਕਿੰਨਾ ਭਾਰੀ ਸੰਕਟ ਆਇਆ। ਇਹ ਕੱਲੀ ਐਸ਼ ਕਰਨ ਲਈ ਜਾਂ ਅਯਾਸ਼ੀ ਕਰਨ ਲਈ ਉੱਥੇ ਕਰੋੜਾਂ ਰੁਪਏ ਖਰਚ ਕੇ ਨਹੀਂ ਜਾ, ਇਹ ਕੱਲੀ ਜਾਨ ਬਚਾਉਣ ਦੀ ਵੀ ਗੱਲ ਨਹੀਂ। ਇਹ ਕੱਲੀ ਇਹ ਵੀ ਨਹੀਂ ਹੈ ਵੀ ਇਹਨਾਂ ਨੂੰ ਕਿਹਾ ਜਾ ਰਿਹਾ ਹੋਵੇ ਕਿ ਤੁਸੀਂ ਆਹ ਕਰੋ ਤੇ ਉਹ। ਅਸਲ ਵਿੱਚ ਪੂਰੀ ਦੀ ਪੂਰੀ ਸਿੱਖ ਸਿਵਲਾਈਜੇਸ਼ਨ ਜਿਹੜੀ ਆ ਉਹ ਅੰਡਰ ਅਟੈਕ। ਸੋ ਇਸ ਮਾਹੌਲ ਵਿੱਚ ਇੰਡੀਅਨ ਸਟੇਟ ਦਾ ਇੱਕ ਪੂਰਾ ਏਜੰਡਾ ਆ ਕਿ ਪੰਜਾਬ ਦੇ ਹਾਲਾਤ ਇਹੋ ਜਿਹੇ ਬਣਾ ਦੇਣੇ ਆ ਕਿ ਹਰ ਬੰਦਾ ਇੱਥੋਂ ਜਾਨ ਬਚਾਉਣ ਲਈ ਬਾਹਰਲੇ ਮੁਲਕਾਂ ਨੂੰ ਭੱਜਣ ਦੀ ਇਸ ਖਿੱਤੇ ਦੇ ਵਿੱਚ ਸਾਰੇ ਭਾਰਤ ਨੂੰ ਖਵਾਉਣ ਦੀ ਸਮਰੱਥਾ ਰਹੀ। ਪਰ ਹੁਣ ਇਸ ਖਿੱਤੇ ਦੇ ਵਿੱਚ ਉਹ ਸਭ ਕੁਝ ਕੀਤਾ ਜਾ ਰਿਹਾ ਜਿਹਦੇ ਨਾਲ ਇਹ ਖੇਤੀ ਪ੍ਰਧਾਨ ਸੂਬਾ ਜਾਂ ਖੇਤੀ ਪ੍ਰਧਾਨ ਖਿੱਤਾ ਉਹ ਨਾ ਰਹੇ। ਹੁਣ ਉਹਨਾਂ ਨੇ ਮਤਲਬ ਹੈਗਾ ਕਿ ਪੰਜਾਬ ਦੇ ਪਾਣੀ, ਪੰਜਾਬ ਦੀਆਂ ਜ਼ਮੀਨਾਂ ਜਾਂ ਹਰ ਉਹ ਚੀਜ਼ ਜਿਹੜੀ ਪੰਜਾਬ ਦੇ ਲੋਕਾਂ, ਸਿੱਖਾਂ ਨੂੰ ਖਾਸ ਤੌਰ ਤੇ, ਬਾਕੀ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਮਜ਼ਬੂਤ ਕਰਦੀ ਹੈ, ਜਿਹੜੀ ਇਹਨਾਂ ਦੇ ਜੀਵਨ ਨੂੰ ਅੱਗੇ ਵਧਾਉਣ 'ਚ, ਕਾਮਯਾਬ ਕਰਨ 'ਚ ਰੋਲ ਪਲੇ ਕਰ ਸਕਦੀ। ਹਰ ਉਹ ਚੀਜ਼ ਇਹਨਾਂ ਤੋਂ ਖੋਣੀ ਹੈ, ਇਹਨਾਂ ਨੂੰ ਇੱਥੋਂ ਭਜਾਉਣਾ। ਇਹ ਜਿਹੜਾ ਸਾਰਾ ਭਾਰਤ ਆ, ਇਹਦੇ ਨਾਲ ਰਲਣ ਦਾ, ਇਹਦੇ ਨਾਲ ਰਹਿਣ ਦਾ ਸਾਨੂੰ ਬਹੁਤ ਵੱਡਾ ਮੁੱਲ ਜਿਹੜਾ ਹੈ ਉਹ ਉਤਾਰਨਾ ਪੈ ਰਿਹਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਪਿਛਲੇ ਹਫ਼ਤੇ ਮਿਊਨਿਖ ਦੇ ਵਿੱਚ ਇੱਕ ਕਾਨਫਰੰਸ ਹੋਈ ਆ, ਉੱਥੇ ਮਿਊਨਿਖ ਸੁਰੱਖਿਆ ਕਾਨਫਰੰਸ। ਉਸ ਤੋਂ ਬਾਅਦ ਚ ਜਿਹੜਾ ਹੈ ਉਹ ਉਹਨਾਂ ਦਾ ਇੱਕ ਸਟੇਟਮੈਂਟ, ਉਹਨਾਂ ਦੀ ਇੱਕ ਬਿਆਨ ਜਿਹੜਾ ਹੈ ਤਾਂ 1-2 ਲਾਈਨਾਂ ਦਾ ਹੀ ਆ, ਪਰ ਉਹਨੇ ਸਾਡੇ ਸਾਰੇ ਸੰਸਾਰ ਦੇ ਵਿੱਚ, ਸਿੱਖ ਜਗਤ ਵਿੱਚ ਬਹੁਤ ਅਰਥ ਭਰਪੂਰ ਜਿਹੜੀ ਇੱਕ ਚਰਚਾ ਉਹ ਛੇੜੀ ਹੋਈ ਹੈ। ਜੈ ਸ਼ੰਕਰ ਨੇ ਕਿਹਾ, ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਚੰਗਾ ਹੋਊਗਾ ਕਿ ਮਾੜਾ, ਪਰ ਮੈਂ ਅੰਦਾਜ਼ਾ ਲਾ ਰਿਹਾ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਸਾਡੇ ਵੱਲ ਕੋਈ ਵੱਡੀ ਗੱਲ ਜਿਹੜੀ ਹੋਣ ਜਾ ਰਹੀ ਆ, ਕੋਈ ਵੱਡੀ ਘਟਨਾ, ਵੱਡਾ ਵਾਪਰ ਜਾ ਰਿਹਾ। ਹੁਣ ਇਹ ਆਪਾਂ ਨੂੰ ਸਭ ਕੁਝ ਇਹਨਾਂ ਦਿਨਾਂ ਦੇ ਵਿੱਚ ਪਤਾ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਵੇਂ ਰੂਸ, ਯੂਕਰੇਨ, ਚੀਨ, ਪਾਕਿਸਤਾਨ, ਫਿਰ ਜਿਹੜੀਆਂ ਇਹ 5 ਮੁਲਕਾਂ ਦਾ ਸਾਂਝਾ ਹੈਗਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਗੱਠਜੋੜ। ਉਹ ਜਿਸ ਤਰੀਕੇ ਦਾ ਇਹ ਸਾਰਾ ਮਾਹੌਲ ਬਣਿਆ ਹੋਇਆ, ਜਿਹਦੇ ਵਿੱਚ ਟਰੰਪ ਦੇ ਜਿੱਤਣ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਬਹੁਤ ਸਾਰੇ ਅਪ ਡਾਊਨ ਜਿਹੜੇ ਦੇਖਣ ਨੂੰ ਮਿਲ ਰਹੇ ਨੇ, ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਗਾਜ਼ਾ ਪੱਟੀ 'ਚ ਜੰਗ ਚੱਲ ਰਹੀ ਸੀ, ਉਹ ਮਸਲਾ, ਜਾਂ ਹੋਰ ਬਹੁਤ ਸਾਰਾ ਕੁਝ ਜਿਹੜਾ ਵਾਪਰ ਰਿਹਾ, ਵਾਪਰਨ ਦੇ ਜਿਹਦੇ ਆਸਾਰ ਨੇ ਜਾਂ ਜਿਹੜਾ ਵਾਪਰ ਚੁੱਕਿਆ, ਇਹ ਸਾਰੇ ਕਾਸੇ ਨੂੰ ਦੇਖ ਕੇ ਸਾਡੇ ਭਾਈਚਾਰੇ ਦੇ ਅੰਦਰ ਇਹ ਚਰਚਾ ਛਿੜਨੀ ਸੁਭਾਵਿਕ ਹੈ ਕਿ ਜਿਸ ਤਰੀਕੇ ਨਾਲ ਮੋਦੀ ਨੂੰ ਅਮਰੀਕਾ ਦੇ ਵਿੱਚ ਮਿਸਟਰ ਟਰੰਪ ਦੀ ਹਾਜ਼ਰੀ ਦੇ ਵਿੱਚ ਇਹ
ਸਾਰਾ ਅਹਿਸਾਸ ਕਰਾਇਆ ਗਿਆ ਹੈ। ਜਿਸ ਤਰੀਕੇ ਨਾਲ ਖਾਲਿਸਤਾਨ ਦੇ ਮਸਲੇ ਉੱਤੇ ਮਿਸਟਰ ਟਰੰਪ ਦਾ ਜੋ ਰਵੱਈਆ ਸਾਹਮਣੇ ਆਇਆ, ਇਹ ਸਾਰੀਆਂ ਗੱਲਾਂ ਬਾਤਾਂ ਦੱਸਦੀਆਂ ਨੇ ਕਿ ਸਾਡੀ ਕੌਮ ਦਾ ਜਿਹੜਾ ਇਸ਼ੂ ਹੈ, ਖਾਲਿਸਤਾਨ ਦਾ ਜਿਹੜਾ ਏਜੰਡਾ, ਉਹ ਵੀ ਸੈਂਟਰ ਸਟੇਜ ਲੈਣ ਜਾ ਰਿਹਾ। ਇਹ ਗੱਲ ਆਪਦੀ ਥਾਂ ਤੇ ਆ ਕਿ ਅਮਰੀਕਾ ਦੀ ਪ੍ਰਾਇੋਰਟੀ ਹੋਰ ਵੀ ਬਹੁਤ ਸਾਰੇ ਇਸ਼ੂਜ਼ ਨੇ, ਹੋਰ ਵੀ ਬਹੁਤ ਸਾਰੇ ਮੁੱਦੇ, ਨੁਕਤੇ, ਮਸਲੇ ਜਿਹੜੇ ਨੇ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਚਰਚਾ ਵਿੱਚ ਨੇ। ਪਰ ਖਾਲਿਸਤਾਨ ਦਾ ਏਜੰਡਾ ਦਿਨੋਂ ਦਿਨ ਫੋਕਸ, ਜਿਹਨੂੰ ਕਹਿੰਦੇ ਆ, ਸੈਂਟਰ ਸਟੇਜ ਤੇ ਆ ਰਿਹਾ। ਤੇ ਇੰਡੀਆ ਦਾ ਜਿਹੜਾ ਪਿਛਲੇ 2-2.5 ਸਾਲ ਪਹਿਲਾਂ ਸੀ ਵੀ ਚੱਕ ਦਿਆਂਗੇ, ਘਰ ਮੇਂ ਘੁੱਸ ਕੇ ਮਾਰੇਂਗੇ, ਫਲਾਨਾ ਨਹੀਂ ਛੱਡਣਾ, ਰਗੜ ਦਿਆਂਗੇ, ਉਹ ਕਰ ਦਿਆਂਗੇ, ਆਹ ਕਰ ਦਿਆਂਗੇ, ਹੁਣ ਉਹੋ ਜਿਹਾ ਡੰਗ, ਉਹੋ ਜਿਹੀਆਂ ਫੜਾਂ ਵੀ ਹੈ ਨਹੀਂ। ਉਹਦਾ ਲੱਭਦਾ ਹੀ ਨਹੀਂ ਜਿਹੜਾ ਗੋਬਰ ਆਰੀਆ ਕਹਿੰਦੇ ਸੀ ਲੋਕ ਉਹਨੂੰ, ਗੌਰਵ ਆਰੀਆ ਸ਼ਾਇਦ, ਗੋਬਰ ਆਰੀਆ ਤਾਂ ਉਹਦਾ ਉਹ ਲੋਕ ਪੁੱਠਾ ਨਾਂ ਰੱਖਿਆ ਹੋਇਆ। ਉਹ ਕਿਹਾ ਕਰੇ ਵੀ ਅਸੀਂ ਬਸ ਉੱਥੋਂ ਜੀ ਹਰ ਮੁਲਕ ਦੇ ਵਿੱਚ ਕਿਰਾਏ ਦੇ ਉੱਤੇ ਸੁਪਾਰੀ ਕਿੱਲਰ ਜਿਹੜੇ ਆ ਭਾਰਤ ਸਰਕਾਰ ਨੇ ਕਰ ਲੈਣੇ ਆ, ਤੇ ਹਰੇਕ ਮੁਲਕ ਦੇ ਵਿੱਚ ਜਿਹੜੇ ਸਿੱਖ ਕੌਮ ਦਾ, ਪੰਥ ਦਾ, ਪੰਜਾਬ ਦਾ, ਆਪਦੇ ਮਸਲਿਆਂ ਦਾ ਕਿਸੇ ਵੀ ਤਰੀਕੇ ਨਾਲ ਦਿਲਚਸਪੀ ਲੈ ਕੇ ਉਹਨੂੰ ਹੱਲ ਕਰਾਉਣ ਵਿੱਚ ਲੱਗੇ ਨੇ, ਜਾਂ ਇਉਂ ਕਹੀਏ ਕਿ ਭਾਰਤ ਵਿੱਚ ਸਿੱਖਾਂ ਦਾ ਜਿਸ ਤਰੀਕੇ ਨਾਲ ਜੈਨੋਸਾਈਡ ਹੋ ਰਿਹਾ ਹੈ, ਉਸ ਮਸਲੇ ਨੂੰ ਜੋ ਇੰਟਰਨੈਸ਼ਨਲ ਲੈਵਲ ਤੇ ਸਿੱਖ ਉਹਦੀ ਚਰਚਾ ਕਰਦੇ ਨੇ, ਇਹ ਸਾਰੇ ਅਸੀਂ ਮਰਵਾ ਦੇਣੇ। ਏਦਾਂ ਦੀਆਂ ਗੱਲਾਂ ਕਰਨ ਵਾਲੇ ਹੁਣ ਕਿਤੇ ਰੜਕਦੇ ਨਹੀਂ। ਹਾਂ, ਭਾਰਤੀ ਜਿਹੜਾ ਗੋਦੀ ਮੀਡੀਆ, ਉਹਦੇ ਉੱਤੇ ਅਜੇ ਵੀ ਇੰਡੀਅਨ ਸਟੇਟ ਸਿਸਟਮ ਦੀ ਕਾਫੀ ਟੇਕ ਆ। ਤੇ ਹੁਣ ਵੀ ਜਦੋਂ ਟਰੰਪ ਅਤੇ ਮੋਦੀ ਦੀ ਸਾਂਝੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ, ਉਸ ਮੌਕੇ ਉੱਥੇ ਲੈ ਕੇ ਤਾਂ ਗਏ ਆ ਗੋਦੀ ਮੀਡੀਆ ਵਾਲਿਆਂ ਨੂੰ। ਇੰਡੀਅਨ ਸਿਸਟਮ ਨੇ ਪੂਰੀ ਤਿਆਰੀ ਕਰਾ ਕੇ ਪਤਾ ਨਹੀਂ 2 ਮਹੀਨੇ ਲਵਾਤੇ ਹੋਣੇ ਆ ਵੀ ਤੁਸੀਂ ਆਹ ਸਵਾਲ ਪੁੱਛਿਓ, ਆਹ ਗੱਲ ਲਾਜ਼ਮੀ ਪੁੱਛਿਓ, ਪਰ ਮੋਦੀ ਨੇ ਕੋਈ ਰਾਹ ਹੀ ਨਹੀਂ ਦਿੱਤਾ। ਇਹ ਸਾਰੀ ਜਿਹੜੀ ਵੀ ਪਿਛਲੇ 2-3 ਮਹੀਨਿਆਂ ਤੋਂ ਚੱਲ ਰਹੀ ਸੀ ਇੱਧਰ ਉੱਧਰ ਦੀ ਗੱਲਬਾਤ, ਉਹਦਾ ਜਦੋਂ ਇੰਡੀਅਨ ਪੱਖ ਤੋਂ ਸਾਡੇ ਸਾਹਮਣੇ ਇੱਕ ਨਟਸ਼ਲ ਆਇਆ, ਜਿਹਦੇ ਰਾਹੀਂ ਇੱਕ ਗੱਲ ਦਾ ਆਧਾਰ ਜਿਹਾ ਬਣਿਆ, ਉਹ ਇਸ ਜੈ ਸ਼ੰਕਰ ਦੀ ਟਿੱਪਣੀ ਆ ਕਿ ਕੁਝ ਵੱਡਾ ਵਾਪਰਨ ਜਾ ਰਿਹਾ। ਤੋਂ ਸਾਰੇ ਸੰਸਾਰ ਦੇ ਵਿੱਚ ਇਸ ਗੱਲ ਤੇ ਚਰਚਾ ਛਿੜੀ ਹੋਈ ਆ ਕਿ ਇੰਡੀਅਨ ਜਿਹੜਾ ਇਹ ਸਬ ਕੰਟੀਨੈਂਟ ਆ, ਜਿਹੜਾ ਇਸ ਖਿੱਤੇ ਦੇ ਵਿੱਚ ਪਹਿਲਾਂ ਹੀ ਬਹੁਤ ਵੱਡੀਆਂ ਭਿਆਨਕ ਛਾਪਬੰਦੀਆਂ ਨੇ। ਇੱਥੇ ਕਮਿਊਨਲ ਜਿਹੜੀ ਵੰਡ-ਵੰਡ ਡਿਵੀਜ਼ਨ ਆ, ਉਹ ਬੀਜੇਪੀ ਤਾਂ ਉਹਦੇ ਸਿਰ ਤੇ ਸੱਤਾ ਲਈ ਫਿਰਦੀ ਆ, ਜਦੋਂ ਕਹਿੰਦੇ ਆ ਕਿ ਮੁਸਲਮਾਨਾਂ ਦਾ, ਇਸਲਾਮ ਦਾ ਅਸੀਂ ਭੋਗ ਪਾ ਦੇਣਾ। ਪਹਿਲਾਂ ਕ੍ਰਿਸਚੈਨਟੀ ਨੇ ਕਿਸੇ ਮੌਕੇ ਇਸ ਖਿੱਤੇ ਦੇ ਵਿੱਚ ਹਿੰਦੂਤਵ ਦਾ ਬਹੁਤ ਵੱਡਾ ਕਹਿਰ ਝੱਲਿਆ। ਉਹ ਵੀ ਦੌਰ ਆਇਆ ਜਦੋਂ ਅੱਜ ਤੋਂ 25 ਸਾਲ 30 ਸਾਲ ਪਹਿਲਾਂ, ਜਦੋਂ ਗ੍ਰਾਹਮ ਸਟੇਨ ਤੇ ਉਹਦੇ ਬੱਚਿਆਂ ਨੂੰ, ਉਹਦੇ ਘਰਵਾਲੀ ਨੂੰ, ਜਿਉਂਦਿਆਂ ਨੂੰ ਇੱਕ ਗੱਡੀ ਦੇ ਵਿੱਚ ਅੱਗ ਲਾ ਕੇ ਸਾੜ ਦਿੱਤਾ। ਈਸਾਈ ਧਰਮ ਦਾ ਉਹ ਪ੍ਰਚਾਰ ਕਰਦੇ ਸੀ। ਆਮ ਹੀ ਖਬਰਾਂ ਆਉਂਦੀਆਂ ਸੀ ਕਿ ਉੜੀਸਾ 'ਚ ਜਾਂ ਹੋਰਨਾਂ ਕਈ ਸੂਬਿਆਂ ਦੇ ਵਿੱਚ ਜਿਹੜੀਆਂ ਈਸਾਈ ਧਰਮ ਦੇ ਨਾਲ ਸੰਬੰਧਿਤ ਨਨਸ ਨੇ ਜਾਂ ਹੋਰ ਲੋਕ ਨੇ, ਉਹਨਾਂ ਤੇ ਜ਼ੁਲਮ ਹੁੰਦਾ। ਸੋ ਜਿਹੜਾ ਈਸਾਈ ਭਾਈਚਾਰੇ ਦੇ ਉੱਤੇ ਸਾਰੇ ਭਾਰਤ ਵਿੱਚ ਹਿੰਦੂਤਵ ਦਾ ਜ਼ੁਲਮ ਸੀ, ਉਹ ਸਿਖਰ ਛੋਹ ਚੁੱਕਿਆ। ਉਸ ਤੋਂ ਬਾਅਦ ਵਿੱਚ ਮੁਸਲਮਾਨ ਜਿਹੜਾ ਹੈਗਾ ਉਹ ਨਿਸ਼ਾਨੇ ਤੇ ਰਿਹਾ। ਕਿਸੇ ਵੀ ਥਾਂ ਦੇ ਉੱਤੇ ਫੜ ਕੇ ਖੰਭੇ ਨਾਲ ਬੰਨ ਕੇ ਛੱਤਰ ਫੇਰ ਕੇ ਉਹਨੂੰ ਕਹਿਣਾ ਜੈ ਸ਼੍ਰੀ ਰਾਮ ਕਹੇ, ਕਦੇ ਕਹਿ ਦੇਣਾ ਕਿ ਬੀਫ ਆ ਜਿਹੜਾ ਇਹ ਤਾਂ ਜੀ ਮੁਸਲਮਾਨ ਜਿਹੜੇ ਆ ਉਹ ਖਾਂਦੇ ਆ, ਇਹਨੂੰ ਬੰਦ ਕਰਨਾ ਹੈ। ਕਦੇ ਕੋਈ ਹੋਰ ਨਵਾਂ ਐਵੇਂ ਸ਼ੁਰਲੀ ਛੱਡ ਦਿੰਦੇ ਰਹੇ ਆ। ਅਸਲ ਵਿੱਚ ਮੋਟੇ ਤੌਰ ਦੇ ਉੱਤੇ ਗੱਲ ਇਹ ਸੀ ਕਿ ਮੋਦੀ ਦਾ ਭਗਵਾਂ ਬ੍ਰਿਗੇਡ, RSS, ਡੀਪ ਸਟੇਟ ਨਾਲ ਮਿਲ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਜਿਹੜੇ ਕਦਮ ਚੱਕ ਰਹੀ ਸੀ, ਉਹਦੇ ਵਿੱਚ ਹਰੇਕ ਹਿੰਦੂ ਬੰਦੇ ਦੇ ਮਨ ਵਿੱਚ ਇਹ ਗੱਲ ਭਰਨੀ ਚਾਹੀ ਸੀ ਕਿ ਮੋਦੀ ਜਿਹੜਾ ਹੈ ਜਾਂ ਭਗਵਾਂ ਬ੍ਰਿਗੇਡ ਜਿਹੜਾ ਹੈ, ਜੇ ਇਹ ਸੱਤਾ ਵਿੱਚ ਆਵੇ ਤਾਂ ਮੌਜਾਂ ਹੀ ਮੌਜਾਂ ਨੇ, ਚਾਹੇ ਅਸੀਂ ਭੁੱਖੇ ਮਰ ਜਾਈਏ, ਚਾਹੇ ਸਾਡੇ ਘਰੇ ਰੋਟੀ ਨਾ ਬਣੇ, ਚਾਹੇ ਅਸੀਂ ਅਚਾਰ ਨਾਲ ਰੋਟੀ ਖਾਣ ਜੋਗੇ ਬਣਾ ਰਹੀਏ,
ਪਰ ਅਸੀਂ ਹਰ ਹਾਲਤ ਵਿੱਚ ਹਿੰਦੂਤਵ ਦੇ ਏਜੰਡੇ ਉੱਤੇ ਪਹਿਰਾ ਦੇਣ ਵਾਲੀ ਭਗਵੇਂ ਬ੍ਰਿਗੇਡ ਦੀ ਮੋਦੀ ਤਵੀ ਸੋਚ ਨੂੰ ਹਮਾਇਤ ਦਿਆਂਗੇ। ਇਸ ਤਰੀਕੇ ਦਾ ਮਾਹੌਲ ਜਿਹੜਾ ਸੀ ਉਹ ਸਿਰਜਣ ਦੇ ਵਿੱਚ ਕਾਫੀ ਜ਼ਿਆਦਾ ਭਗਵੇਂ ਬ੍ਰਿਗੇਡ ਨੇ ਕੰਮ ਕੀਤਾ। ਤੇ ਜਿਹੜਾ ਅਸਲੀ ਸੱਟ ਇਹਨਾਂ ਨੂੰ ਵੱਜੀ ਆ ਉਹ ਰਾਮ ਮੰਦਿਰ ਵਾਲੇ ਮੁੱਦੇ ਤੇ ਆ। ਜਿੰਨਾ ਟਾਈਮ ਉਹ ਮੁੱਦਾ ਚਰਚਾ 'ਚ ਰਿਹਾ, ਇਹਨਾਂ ਨੂੰ ਇੱਕ ਕੰਮ ਲੱਭਿਆ ਹੋਇਆ ਸੀ, ਜਿਵੇਂ ਗਧੇ ਮੂਹਰੇ ਗਾਜਰ ਲਮਕਾਈ ਜਾਂਦੀ ਆ, ਉਵੇਂ ਹਿੰਦੂ ਜਿਹੜਾ ਜਜ਼ਬਾਤ ਸੀ ਉਹਨੂੰ ਪੂਰਾ ਵਰਤਿਆ। ਪਰ ਹੁਣ ਇਹਨਾਂ ਨੂੰ ਵਿਦਨ ਜਿਹੜਾ ਹਿੰਦੂ ਕਮਿਊਨਿਟੀ ਆ ਉਸ ਤਰੀਕੇ ਦਾ ਕੁਝ ਲੱਭ ਨਹੀਂ ਰਿਹਾ ਸੀ, ਜਿਹਦੇ ਵਿੱਚੋਂ ਫਿਰ ਜਿਹੜੇ ਡੁਪਾਲ ਹੋਣੀ ਆ ਜਾਂ ਹੋਰ ਆ ਉਹਨਾਂ ਨੇ ਇਹ ਕੱਢਿਆ ਕਿ ਦੇਖੋ ਆਪਾਂ ਈਸਾਈਆਂ ਨਾਲ ਪੰਗਾ ਲੈ ਕੇ ਜਾਂ ਇਸਲਾਮ ਨਾਲ ਮੁਸਲਮਾਨਾਂ ਨਾਲ ਜੋ ਕਰਨਾ ਸੀ ਕਰਕੇ ਹੁਣ ਸਿੱਖਾਂ ਵੱਲ ਹੋ। ਤੋ ਸਾਰੇ ਸੰਸਾਰ ਦੇ ਵਿੱਚ ਇੱਕ ਲਿਸਟ ਬਣਾਈ ਗਈ ਜਿਹਦੇ ਤਹਿਤ ਕੁਝ ਸਿੱਖਾਂ ਨੂੰ ਭਾਰਤ ਮਾਤਾ ਦੇ ਲਾਲ ਬਣਾਉਣ ਦੀ ਕਵਾਇਦ ਚੱਲੀ। ਆਪਾਂ ਨੂੰ ਸਭ ਨੂੰ ਪਤਾ ਕਿਵੇਂ ਮੋਦੀ ਦੇ ਆ ਕੇ ਉਹ ਮਹਿਮਾਨ ਬਣੇ, ਜਿਨ੍ਹਾਂ ਦਾ ਸਿੱਖ ਸਫਾਂ ਦੇ ਵਿੱਚ ਸਤਿਕਾਰ ਰਿਹਾ, ਕੌਮ ਦੇ ਇਤਿਹਾਸ ਵਿੱਚ, ਕੌਮ ਦੇ ਸੰਘਰਸ਼ ਵਿੱਚ ਜਿਨ੍ਹਾਂ ਦਾ ਯੋਗਦਾਨ ਹੈ, ਉਹਨਾਂ ਸਾਰਿਆਂ ਨੂੰ ਬਾਰੋ ਬਾਰੀ ਇੱਥੇ ਲਿਆ ਕੇ ਇਹਨਾਂ ਨੂੰ ਇੱਥੇ ਜਿਵੇਂ ਕਹੀਦਾ ਮੱਥਾ ਟਿਕਾਉਣਾ ਜਾਂ ਐਂ ਕਹੀਏ ਵੀ ਕਲੰਕ ਲਵਾਉਣਾ, ਵੀ ਤੁਹਾਡਾ ਮੂੰਹ ਕਾਲਾ ਕਰ ਦੇਣਾ ਇੱਕ ਵਾਰੀ, ਤੁਸੀਂ ਆਪਦੇ ਭਾਈਚਾਰੇ ਦੇ ਵਿੱਚ ਪਹਿਲਾਂ ਵਾਂਗੂ ਨਹੀਂ ਰਹਿਣ ਦੇਣੇ। ਦੂਜਾ ਜਿਹੜਾ ਸੀਗਾ ਵੀ ਆਹ ਬੰਦੇ ਤਾਂ ਮਾਰਨੇ ਹੀ ਪੈਣੇ ਆ, ਉਹ ਵੀ ਇੱਕ ਲਿਸਟ ਬਣ ਗਈ। ਸੋ ਇਹ ਜਿਹੜਾ ਸਾਰਾ ਕੁਝ ਬੀਤੇ ਦੌਰ ਵਿੱਚ ਸਿੱਖ ਕੌਮ ਨਾਲ ਚੱਲ ਰਿਹਾ ਸੀ, ਇਹਦੇ ਬਾਰੇ ਇਹਨਾਂ ਨੇ ਹੋਰ ਸਾਰਾ ਕੁਝ ਸੋਚ ਵਿਚਾਰ ਲਿਆ ਹੋਣਾ, ਪਰ ਇਹ ਨਹੀਂ ਸੋਚਿਆ ਹੋਣਾ ਕਿ ਮਿਸਟਰ ਜਿਹੜਾ ਟਰੂਡੋ ਆ ਉਹ ਇਹਦੇ ਰਾਹ ਵਿੱਚ ਐ ਖੜ ਜਾਏਗਾ। ਵੱਡੀ ਸੱਟ ਇਹਨਾਂ ਨੂੰ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲੇ ਮਾਮਲੇ ਨੇ ਮਾਰੀ ਹੈ, ਜਦੋਂ ਇਹ ਸਾਰੀ ਸਾਜ਼ਿਸ਼ ਬੇਨਕਾਬ ਹੋ ਗਈ। ਹੁਣ ਸਾਰੇ ਸੰਸਾਰ ਨੂੰ ਪਤਾ ਹੈ ਕਿ ਸਿੱਖ ਭਾਰਤ ਵਿੱਚ ਸਿਕਿਉਰ ਨਹੀਂ ਹੈ, ਸਿੱਖਾਂ ਨੂੰ ਘੇਰਿਆ ਜਾ ਰਿਹਾ, ਮਾਰਿਆ ਜਾ ਰਿਹਾ, ਸਿੱਖਾਂ ਉੱਤੇ ਤਸ਼ੱਦਦ ਹੋ ਰਿਹਾ, ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ। ਤੋ ਜਿਹੜੇ ਸਿੱਖ ਨੇ ਇਹ ਹਿੰਦੂ ਨਹੀਂ ਹੈਗੇ, ਸਿੱਖ ਹਿੰਦੂਆਂ ਦੇ ਸ਼ਿਕਾਰ ਨੇ, ਤੇ ਸਿੱਖਾਂ ਨੂੰ ਬਚਾਉਣ ਦੇ ਲਈ ਇਹਨਾਂ ਦੀ ਜਿੰਨਾ ਟਾਈਮ ਮਦਦ ਕਰਕੇ ਇਹਨਾਂ ਦਾ ਵੱਖਰਾ ਮੁਲਕ ਨਹੀਂ ਸਿਰਜ ਦਿੱਤਾ ਜਾਂਦਾ, ਉਹਨਾਂ ਟਾਈਮ ਇਹ ਸਮੱਸਿਆ ਜਿਹੜੀ ਆ ਦਿਨੋਂ ਦਿਨ ਵੱਧਦੀ ਜਾਏਗੀ। ਆ ਜਿਹੜਾ ਹੁਣ ਅਮਰੀਕਾ ਸਮੇਤ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਸਮੱਸਿਆ ਹੈ, ਤੇ ਉੱਥੋਂ ਦੇ ਹਰ ਥਾਂ ਦੇ ਲੋਕਲ ਜਿਹੜੇ ਲੋਕ ਨੇ ਉਹਨਾਂ ਨੂੰ ਹੁਣ ਇਹ ਮਹਿਸੂਸ ਹੋਣ ਲੱਗ ਪਿਆ ਵੀ ਅੱਡ-ਅੱਡ ਮੁਲਕਾਂ ਦੇ ਲੋਕ ਜਿਹੜੇ ਨੇ ਉਹ ਸਾਡੇ ਮੁਲਕ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਆ ਕੇ ਸਾਡੇ ਲਈ ਸਮੱਸਿਆ ਬਣਦੇ ਆ। ਤੋ ਅਮਰੀਕਾ ਨੇ ਜਦੋਂ ਹੋਰਨਾਂ ਸਾਰੇ ਮੁਲਕਾਂ ਦੇ ਲੋਕਾਂ ਵਾਂਗ ਭਾਰਤ ਦੇ ਲੋਕਾਂ ਨੂੰ ਵਾਪਸ ਭੇਜਣ ਦਾ ਸਾਰਾ ਜਿਹੜਾ ਕੰਮ ਕੀਤਾ, ਉਹਦੇ ਵਿੱਚ ਭਾਰਤੀ ਸਟੇਟ ਨੇ ਉਹਨਾਂ ਸਾਰੇ ਜਹਾਜ਼ਾਂ ਨੂੰ ਅੰਮ੍ਰਿਤਸਰ ਦੇ ਵਿੱਚ, ਪੰਜਾਬ ਦੇ ਵਿੱਚ ਉਤਾਰਨ ਦਾ ਪ੍ਰੋਗਰਾਮ ਬਣਾਇਆ। ਬੇਸ਼ੱਕ ਇਹ ਗੱਲ ਆਪਦੀ ਥਾਂ ਤੇ ਆ ਕਿ ਪੂਰਾ ਇਸ ਮੌਕੇ ਰੌਲਾ ਪਿਆ ਹੋਇਆ ਕਿ ਇਹ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਆ ਕਿ ਪੰਜਾਬ ਦਾ ਜਾਂ ਸਿੱਖਾਂ ਦਾ ਬਹੁਤ ਮਾੜਾ ਸੁਭਾਅ ਹੈਗਾ, ਇਹੀ 2 ਨੰਬਰ 'ਚ ਬਾਹਰਲੇ ਮੁਲਕਾਂ ਨੂੰ ਜਾਂਦੇ ਆ, ਤੇ ਇਸ ਤਰੀਕੇ ਨਾਲ ਇਹ ਬਦਨਾਮੀ ਕਰਨ ਦਾ ਪ੍ਰੋਜੈਕਟ ਚਲੋ ਆਪਦੀ ਥਾਂ ਤੇ ਆਉ, ਤਾਂ ਇਹ ਕੋਈ ਕਸਰ ਛੱਡਦੇ ਹੀ ਨਹੀਂ ਡੀਪ ਸਟੇਟ ਜਾਂ ਹਿੰਦੂ ਤਵੀਏ। ਪਰ ਇੱਕ ਗੱਲ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਵੀ 50-50 ਲੱਖ 70-70 ਲੱਖ ਲਾ ਕੇ ਸਾਡੇ ਭਾਈਚਾਰੇ ਦੇ ਲੋਕ ਜੇਕਰ ਅਮਰੀਕਾ ਨੂੰ ਜਾ ਰਹੇ ਨੇ, ਤਾਂ ਅਮਰੀਕਨ ਲੋਕ ਜਾਂ ਦੁਨੀਆ ਵੀ ਤਾਂ ਇਸ ਗੱਲ ਨੂੰ ਸੋਚਦੀ ਹੈ ਕਿ ਜਿਹੜੇ ਲੋਕ ਕਰੋੜ ਰੁਪਈਏ ਦੇ ਲਾਗੇ ਰਕਮਾਂ ਖਰਚ ਕੇ ਇੱਥੇ ਸਿਕਿਉਰ ਨਹੀਂ ਸਮਝਦੇ ਆਪਦੇ ਆਪ ਨੂੰ, ਬਾਹਰ ਜਾਣ ਲਈ ਜਿੱਦ ਫੜੀ ਬੈਠੇ ਨੇ, ਆਖਰ ਇਸ ਕੌਮ ਦੇ ਉੱਤੇ ਕਿੰਨਾ ਭਾਰੀ ਸੰਕਟ ਆਇਆ ਹੋਊ। ਇਹ ਇਕੱਲੀ ਐਸ਼ ਕਰਨ ਲਈ ਜਾਂ ਅਯਾਸ਼ੀ ਕਰਨ ਲਈ ਉੱਥੇ ਕਰੋੜਾਂ ਰੁਪਈਏ ਖਰਚ ਕੇ ਨਹੀਂ ਜਾ ਰਹੇ, ਇਹ ਇਕੱਲੀ ਜਾਨ ਬਚਾਉਣ ਦੀ ਵੀ ਗੱਲ ਨਹੀਂ ਹੈ, ਇਹ ਇਕੱਲੀ ਇਹ ਵੀ ਨਹੀਂ ਹੈ ਵੀ ਇਹਨਾਂ ਨੂੰ ਕਿਹਾ ਜਾ ਰਿਹਾ ਹੋਵੇ ਕਿ ਤੁਸੀਂ ਆਹ ਕਰੋ ਤੇ ਉਹ ਕਰੋ। ਅਸਲ ਵਿੱਚ ਪੂਰੀ ਦੀ ਪੂਰੀ ਸਿੱਖ ਸਿਵਲਾਈਜੇਸ਼ਨ ਜਿਹੜੀ ਆ ਉਹ ਅੰਡਰ ਅਟੈਕ। ਜਦੋਂ ਸਿੱਖ ਸਭਿਅਤਾ ਜਿਹੜੀ ਹੈ, ਸਿੱਖਾਂ ਦੀ ਸਿਵਲਾਈਜੇਸ਼ਨ ਜਿਹਦੇ ਚ ਬੋਲੀ, ਧਰਮ, ਸੱਭਿਆਚਾਰ ਸਾਰਾ ਕੁਛ ਹੀ ਆ ਜਾਂਦਾ, ਉਹਦੇ ਫਿਰ ਜਦੋਂ ਬੰਦਾ ਅੰਦਰ ਗੱਲ ਦੇ ਵੜਦਾ ਹੈ ਤਾਂ ਉਹਨੂੰ ਮਹਿਸੂਸ ਹੁੰਦਾ, ਸਭ ਕੁਝ ਸਾਫ਼ ਦਿਖਦਾ ਕਿ ਵਾਕਿਆ ਹੀ ਇਹਨਾਂ ਦੇ ਜਿਹੜੇ ਨੇਚਰਲ ਰਿਸੋਰਸਿਸ ਨੇ, ਕੁਦਰਤੀ ਜਿਹੜੇ ਸੋਮੇ ਆ,
ਦਰਿਆਈ ਪਾਣੀ ਲੁੱਟ ਲਓ, ਬਿਜਲੀ ਲੁੱਟ ਲਓ ਤੇ ਹੋਰ ਸਾਰਾ ਕੁਝ। ਪਾਣੀ ਦੇ ਬਾਰੇ ਕਿਹਾ ਜਾ ਰਿਹਾ ਕਿ ਜੀ ਇਹ ਸਾਰੇ ਭਾਰਤ ਦੀਆਂ ਨਦੀਆਂ ਇੰਟਰਲਿੰਕ ਕਰ ਦੇਣੀਆਂ ਨੇ, ਤੇ ਸਾਡੇ ਬੰਦਿਆਂ ਨੇ ਤਾਂ ਪੂਰੀ ਇਹਦੇ ਤੇ ਲੜਾਈ ਲੜੀ ਆ। ਸਾਡੇ ਆਹ ਹੁਣੇ ਜਿਹੜੀ ਅੱਜ ਦੀ ਪੀੜ੍ਹੀ ਆ, ਭਾਵੇਂ ਉਹਨੂੰ ਚਲੋ ਸਿੱਧੂ ਮੂਸੇਵਾਲੇ ਦੇ ਜਟਾਣੇ ਬਾਰੇ, ਭਾਈ ਜਟਾਣੇ ਬਾਰੇ ਗਾਣੇ ਤੋਂ ਪਤਾ ਲੱਗਿਆ ਹੋਵੇ, ਪਰ ਸਾਡੇ ਵਾਲੀ ਪੀੜ੍ਹੀ ਨੇ ਤਾਂ ਉਸ ਜੰਗ ਨੂੰ, ਜਿਹੜੀ SYL ਤੋਂ, ਕਪੂਰੀ ਨਹਿਰ ਦੇ ਮੋਰਚੇ ਤੋਂ ਸ਼ੁਰੂ ਹੋ ਕੇ ਧਰਮ ਯੁੱਧ ਮੋਰਚੇ ਰਾਹੀਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ AK-47 ਹੱਥ 'ਚ ਜਿਹਨੇ ਫੜਾਈਆਂ ਤੇ ਜਿਹਨੇ ਇੰਦਰਾ ਬੇਅੰਤੇ ਬੁੱਚੜ ਸਮੇਤ ਕਈਆਂ ਦੇ ਸੋਧੇ ਲਵਾਏ। ਸੋ ਜਿਹੜੀ ਉਹ ਲੜਾਈ ਆ, ਜਿਹੜੀ ਕਪੂਰੀ ਨਹਿਰ ਵਾਲੀ, ਉਹਨੂੰ ਅੱਜ ਇੱਕ ਨਵੇਂ ਤਰੀਕੇ ਨਾਲ ਵੀ ਕਾਨੂੰਨੀ ਤੌਰ ਤੇ ਇਹਨਾਂ ਨੂੰ ਉਲਝਾ ਲਿਆ ਜਾਵੇ ਕਿ ਜੀ ਸਾਰੇ ਭਾਰਤ ਦੀਆਂ ਨਦੀਆਂ, ਕਿਉਂਕਿ ਜੀ ਇਹ ਤਾਂ ਹੁਣ ਚੰਗਾ ਨਹੀਂ ਨਾ ਲੱਗਦਾ ਬਈ ਨਾਲ ਦਾ ਸੂਬਾ ਭੁੱਖਾ ਮਰਦਾ ਹੋਵੇ ਤੇ ਤੁਸੀਂ ਪਾਣੀ ਨਾ ਦਿਓ। ਤੁਸੀਂ ਚਾਹੇ ਬਿਲਕੁਲ ਬੰਜਰ ਹੋ ਜਾਓ, ਪਰ ਹਰਿਆਣੇ ਨੂੰ, ਰਾਜਸਥਾਨ ਨੂੰ ਪਾਣੀ ਦੇਣਾ ਹੈ। ਤੋ ਇਸ ਤਰੀਕੇ ਦਾ ਜਿਹੜਾ ਸਿਸਟਮ ਆ ਉਹ ਬਣਾਇਆ ਜਾ ਰਿਹਾ, ਕਿਉਂਕਿ ਪੰਜਾਬ ਨੂੰ ਜਿਹੜਾ ਹੈ ਉਹ ਪਹਿਲਾਂ ਹੀ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਸੀ। ਪੰਜਾਬ ਇੱਕ ਵੱਖਰਾ ਮੁਲਕ ਰਿਹਾ, ਦੇਸ਼ ਪੰਜਾਬ ਕਹਿੰਦੇ ਰਹੇ ਆ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਕਵਿਤਾ ਹੈ ਕਿ ਬਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀਆਂ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਤੋਂ ਦੇਸ਼ ਸਾਡੇ ਸਾਰਿਆਂ ਦੇ ਜੇਨ ਵਿੱਚ, ਮਾਨਸਿਕਤਾ ਵਿੱਚ, ਸਾਡੀ ਸਾਈਕੀ 'ਚ ਪੰਜਾਬ ਜਿਹੜਾ ਇੱਕ ਮੁਕੰਮਲ ਦੇਸ਼ ਦੇ ਰੂਪ ਦੇ ਵਿੱਚ ਵਸਿਆ ਹੋਇਆ। ਤੋਂ ਇਸ ਦੇਸ਼ ਨੂੰ ਭਾਰਤੀ ਸਟੇਟ ਜਿਹੜੀ ਆ ਉਹ ਦੱਬ ਕੇ ਇਹਦੀ ਵੱਖਰੇ ਹੋਂਦ ਹਸਤੀ ਦਾ ਭੋਗ ਪਾਉਣ ਦੇ ਨਾਲ ਨਾਲ ਜਿਹੜੇ ਇੱਥੇ ਲੋਕ ਵਸਦੇ ਆ, ਜਿਹਨੂੰ ਪੰਥ ਕਹਿੰਦੇ ਆ, ਜਿਹਨੂੰ ਕੌਮ, ਸਿੱਖ ਕੌਮ, ਖਾਲਸਾ ਪੰਥ, ਇਹਦਾ ਵੀ ਵੱਖਰਾ ਸਰੂਪ ਤੇ ਨਜ਼ਾਰਾ ਸੰਭਾਤ ਜਿਹੜਾ ਹੈਗਾ, ਉਹਨੂੰ ਹਿੰਦੂ ਤਵੀ ਲੇਪ ਚਾੜਨ ਦੇ ਜਿਹੜੇ ਯਤਨ ਨੇ। ਸੋ ਇਸ ਮਾਹੌਲ ਵਿੱਚ ਇੰਡੀਅਨ ਸਟੇਟ ਦਾ ਇੱਕ ਪੂਰਾ ਏਜੰਡਾ ਆ ਕਿ ਪੰਜਾਬ ਦੇ ਹਾਲਾਤ ਇਹੋ ਜਿਹੇ ਬਣਾ ਦੇਣੇ ਆ ਕਿ ਹਰ ਬੰਦਾ ਇੱਥੋਂ ਜਾਨ ਬਚਾਉਣ ਲਈ ਬਾਹਰਲੇ ਮੁਲਕਾਂ ਨੂੰ ਭੱਜਣ ਦੀ ਸੋਚੇ। ਤੇ ਬੜੀ ਵੱਡੀ ਗਿਣਤੀ ਵਿੱਚ ਆਪਣੇ ਸਾਹਮਣੇ ਆ ਕਿ ਲੋਕ ਜਾ ਵੀ ਰਹੇ ਨੇ। ਤੇ ਸਾਡੀ ਪੰਜਾਬ ਦੀ ਜਿਹੜੀ ਜਰਖੇਜ ਜਵਾਨੀ ਆ, ਜਿਨ੍ਹਾਂ ਕੋਲੇ ਆਈਲਟਸਾਂ ਪਾਸ ਕਰਨ ਦੀ ਸਮਰੱਥਾ ਆ ਜਾਂ ਹੋਰ ਸਾਧਨ ਬੜੇ, ਇਹ ਸਭ ਜਿਹੜਾ ਸਾਡਾ ਸਰਮਾਇਆ, ਮਨੁੱਖੀ ਜਿਹੜਾ ਸਾਡੇ ਕੋਲੇ ਸਰਮਾਇਆ, ਖਜ਼ਾਨਾ ਸਾਡਾ, ਇਹ ਇੱਕ ਤਰੀਕੇ ਨਾਲ ਪੰਜਾਬ ਤੋਂ ਬ੍ਰੇਨ ਡਰੇਨ ਜਿਹੜੀ ਆ ਉਹ ਚੱਲ ਰਹੀ ਹੈ। ਸੋ ਪੰਜਾਬ ਨੂੰ ਸਾਰੇ ਪਾਸਿਓਂ ਘੇਰਨ ਦੇ ਜਿਹੜੇ ਏਜੰਡੇ ਤਹਿਤ ਦਿੱਲੀ ਦੀਆਂ ਨੀਤੀਆਂ ਸਦਕਾ ਇੱਥੇ ਸਾਡੇ ਅਸੀਂ ਘਾਟੇ ਵਿੱਚ ਜਾ ਰਹੇ ਹਾਂ, ਤਾਂ ਉਹਦੇ ਵਿੱਚ ਇੱਕ ਨਵਾਂ ਚੱਲ ਰਿਹਾ ਕਿ ਭਾਰਤਮਾਲਾ ਪ੍ਰੋਜੈਕਟ, ਜਿਹਦੇ ਤਹਿਤ ਇੰਨੀਆਂ ਕੁ ਇੱਥੇ ਸੜਕਾਂ ਦਾ ਇੱਕ ਜਾਲ ਵਿਛਾਇਆ ਜਾ ਰਿਹਾ ਬਈ ਇਉਂ ਜਾਪਦਾ ਵਾ ਵੀ ਜਿਵੇਂ ਕਿਤੇ ਕਿਤੇ ਥੋੜਾ ਥੋੜਾ ਥਾਂ ਰਹਿ ਜਾਊਗਾ ਪੈਲੀ ਬੰਨੇ ਵਾਲਾ। ਪੰਜਾਬ ਖੇਤੀ ਪ੍ਰਧਾਨ ਇੱਕ ਖਿੱਤਾ ਆ, ਜਿੱਥੇ ਕਿਸਾਨੀ ਤੇ ਗੈਰ ਕਾਸ਼ਤਕਾਰ ਬਰਾਦਰੀ ਆ ਜਿਹੜੀ, ਉਹ ਜ਼ਮੀਨਾਂ ਉੱਤੇ ਹੀ ਡਿਪੈਂਡੈਂਟ ਰਹੀ ਆ। ਇਸ ਖਿੱਤੇ ਦੇ ਵਿੱਚ ਸਾਰੇ ਭਾਰਤ ਨੂੰ ਖਵਾਉਣ ਦੀ ਸਮਰੱਥਾ ਰਹੀ, ਪਰ ਹੁਣ ਇਸ ਖਿੱਤੇ ਦੇ ਵਿੱਚ ਉਹ ਸਭ ਕੁਝ ਕੀਤਾ ਜਾ ਰਿਹਾ ਜਿਹਦੇ ਨਾਲ ਇਹ ਖੇਤੀ ਪ੍ਰਧਾਨ ਸੂਬਾ ਜਾਂ ਖੇਤੀ ਪ੍ਰਧਾਨ ਖਿੱਤਾ ਉਹ ਨਾ ਰਹੇ। ਸੋ ਪੰਜਾਬੀਆਂ ਦੀ ਜਿਹੜੀ ਅਣਖ, ਜਿਹੜੀ ਰੜਕ ਸੀ ਕਿ ਅਸੀਂ ਆਪਦੀ ਕਰਕੇ ਖਾਂਦੇ ਆ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਫਰਾਂਸ ਦੇ ਇਨਕਲਾਬ ਤੋਂ ਬਹੁਤ ਪਹਿਲਾਂ ਜ਼ਮੀਨਾਂ ਦੇ ਮਾਲਕ ਜਿਹੜੇ ਹਲ ਵਾਹਕ ਸੀ, ਵੀ ਜਿਹੜਾ ਬਹੁੰਦਾ ਉਹ ਮਾਲਕ ਆ, ਇੱਥੇ ਉਹ ਵਰਤਾਰਾ ਚੱਲਿਆ। ਬਾਕੀ ਸਾਰੇ ਭਾਰਤ ਵਿੱਚ ਤਾਂ ਇਸ ਤਰ੍ਹਾਂ ਨਹੀਂ ਹੈਗਾ, ਪਰ ਇਸ ਖਿੱਤੇ 'ਚ ਜਿਹੜਾ ਹਰਿਆਣਾ ਜਾਂ ਰਾਜਸਥਾਨ ਜਾਂ ਜਿੱਥੇ ਜਿੱਥੇ ਸਿੱਖ ਰਾਜ ਰਿਹਾ, ਉਹਨਾਂ ਥਾਵਾਂ ਦੇ ਉੱਤੇ ਜ਼ਮੀਨਾਂ ਦੇ ਮਾਲਕ, ਖੇਤੀ ਕਰਨ ਵਾਲੇ ਕਿਸਾਨ ਜਿਹੜੇ ਆ ਉਹ ਚੱਲੇ ਆਏ ਆ 2-3 ਸਦੀਆਂ ਤੋਂ। ਇਹ ਚੀਜ਼ ਇੰਡੀਅਨ ਸਟੇਟ ਸਿਸਟਮ ਨੂੰ ਬੜੀ ਚੁਭਦੀ ਹੈ। ਤੇ ਜਿਹੜੇ ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਇਹ ਗੱਲ ਚੰਗੀ ਤਰ੍ਹਾਂ ਲੋਕਾਂ ਦੇ ਪੱਲੇ ਪੈ ਗਈ ਕਿ ਇੰਡੀਅਨ ਸਿਸਟਮ ਸਾਡੀਆਂ ਪੈਲੀਆਂ, ਸਾਡਾ ਸਾਰਾ ਕੁਝ ਖੋਹਣ ਲਈ ਕਿਸ ਹੱਦ ਤੱਕ ਜਾ ਸਕਦਾ। ਸੋ ਹੁਣ ਉਹਨਾਂ ਨੇ ਮਿਥਲਿਆ ਹੈਗਾ ਕਿ ਪੰਜਾਬ ਦੇ ਪਾਣੀ, ਪੰਜਾਬ ਦੀਆਂ ਜ਼ਮੀਨਾਂ ਜਾਂ ਹਰ ਉਹ ਚੀਜ਼ ਜਿਹੜੀ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਖਾਸ ਤੌਰ ਤੇ, ਬਾਕੀ ਲੋਕਾਂ ਨੂੰ ਵੀ ਕਿਸੇ ਵੀ ਤਰੀਕੇ ਨਾਲ ਮਜ਼ਬੂਤ ਕਰਦੀ ਹੈ, ਜਿਹੜੀ ਇਹਨਾਂ ਦੇ ਜੀਵਨ ਨੂੰ ਅੱਗੇ ਵਧਾਉਣ 'ਚ, ਕਾਮਯਾਬ ਕਰਨ 'ਚ ਰੋਲ ਪਲੇ ਕਰ ਸਕਦੀ ਹੈ, ਹਰ ਉਹ ਚੀਜ਼ ਇਹਨਾਂ ਤੋਂ ਖੋਹਣੀ ਹੈ, ਇਹਨਾਂ ਨੂੰ ਇੱਥੋਂ ਭਜਾਉਣਾ। ਤਾਂ ਇਹ ਸਾਰੇ ਕਾਸੇ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਤੀਕਿਰਿਆ ਹੋਣੀ ਹੀ ਹੁੰਦੀ ਹੈ।
ਸੋ ਜਿਹੜਾ ਖਾਲਿਸਤਾਨ ਦਾ ਏਜੰਡਾ ਪਹਿਲਾਂ ਹੀ ਸਿੱਖ ਮਨਾਂ ਦੇ ਵਿੱਚ ਚੱਲ ਰਿਹਾ, ਉਹ ਇਹਨਾਂ ਵਰਤਾਰਿਆਂ ਨਾਲ ਜਦੋਂ ਜਹਾਜ਼ ਭਰ ਕੇ ਵਾਪਸ ਆਉਂਦੇ ਆ ਜਾਂ ਜਦੋਂ ਕੁਝ ਵਾਪਰਦਾ, ਉਦੋਂ ਫਿਰ ਹਰੇਕ ਬੰਦੇ ਨੂੰ ਸਮਝ ਆਉਂਦੀ ਆ ਕਿ ਖਾਲਿਸਤਾਨ ਕਿਉਂ ਜ਼ਰੂਰੀ ਹੈ। ਆ ਜਿਹੜੇ ਸਾਡੇ ਬੱਚੇ, ਸਾਡੇ ਭੈਣ ਭਰਾ ਅੱਜ ਪ੍ਰਦੇਸਾਂ ਤੋਂ ਇਸ ਤਰੀਕੇ ਨਾਲ ਇੱਥੇ ਵਾਪਸ ਆ ਰਹੇ ਨੇ, ਜੇ ਸਾਡਾ ਆਪਦਾ ਮੁਲਕ ਹੁੰਦਾ, ਜੇ ਇੱਥੇ ਇੰਨਾ ਵਧੀਆ ਸਿਸਟਮ ਹੁੰਦਾ ਕਿ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਜੇ ਅਸੀਂ ਜਾਂਦੇ ਤਾਂ ਸਿਰਫ ਘੁੰਮਣ ਫਿਰਨ ਲਈ ਜਾਂਦੇ, ਸਾਡੇ ਆਪਦੇ ਮੁਲਕ ਦੀਆਂ ਇੰਨੀਆਂ ਚੰਗੀਆਂ ਇੱਥੇ ਚੀਜ਼ਾਂ, ਗੱਲਾਂ ਬਾਤਾਂ, ਵਰਤਾਰੇ ਹੁੰਦੇ ਵੀ ਅਸੀਂ ਛਾਏ ਹੁੰਦੇ। ਤੇ ਇਹ ਸਾਰਾ ਕੁਝ ਤਾਂ ਨਹੀਂ ਕਿਉਂਕਿ ਅਸੀਂ ਉਸ ਭਾਰਤ ਨਾਲ ਵੱਜ ਗਏ ਜਿਸ ਭਾਰਤ ਦੀ ਸਾਰੀ ਲੀਡਰਸ਼ਿਪ ਜਾਂ ਉੱਥੋਂ ਦੇ ਲੋਕਾਂ ਦਾ, ਉੱਥੋਂ ਦੇ ਜਿਨ੍ਹਾਂ ਚੀਜ਼ਾਂ ਤੋਂ ਉਹ ਸੇਧ ਲੈਂਦੇ ਆ, ਉਹਦੇ ਧਰਮ ਦੇ ਜਾਂ ਉਹਨਾਂ ਦੀਆਂ ਰਵਾਇਤਾਂ ਦੇ, ਹਰ ਉਸ ਦੇ ਵਿੱਚ ਜੋ ਕੁਝ ਹੈ ਉਹ ਉਹਨਾਂ ਨੂੰ ਅੱਗੇ ਵਧਣ ਦੇ ਨਹੀਂ ਸਕਦਾ। ਤੇ ਜਿਵੇਂ ਉਹ ਇੱਕ ਕਹਾਣੀ ਆ ਬਈ ਬਾਂਦਰ ਨੇ ਬਿਜੜੇ ਦਾ ਵੀ ਆਲਣਾ ਖਿਲਾਰਤਾ ਸੀ। ਸੋ ਇਹ ਜਿਹੜਾ ਸਾਰਾ ਭਾਰਤ ਆ, ਇਹਦੇ ਨਾਲ ਰਲਣ ਦਾ, ਇਹਦੇ ਨਾਲ ਰਹਿਣ ਦਾ ਸਾਨੂੰ ਬਹੁਤ ਵੱਡਾ ਮੁੱਲ ਜਿਹੜਾ ਹੈ ਉਹ ਉਤਾਰਨਾ ਪੈ ਰਿਹਾ। ਇਸ ਤਰੀਕੇ ਨਾਲ ਸਾਡੇ ਭਾਈਚਾਰੇ ਨੂੰ, ਸਾਡੀ ਕੌਮ ਨੂੰ, ਸਾਡੀ ਪਛਾਣ ਨੂੰ, ਸਾਡੀ ਹੋਂਦ ਹਸਤੀ ਨੂੰ, ਸਾਡੇ ਸਾਰੇ ਕਾਸੇ ਨੂੰ ਜਿਹੜਾ ਹੈ ਉਹ ਇੱਕ ਬਹੁਤ ਵੱਡਾ ਖਤਰਾ ਜਿਹੜਾ ਉਹ ਆ ਗਿਆ। ਤੇ ਇਹਦੇ ਉੱਤੇ ਸਾਡੇ ਭਾਈਚਾਰੇ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਹਿਜੇ ਸਹਿਜੇ ਇੱਕ ਪੁਖਤਾ ਰਾਏ ਜਿਹੜੀ ਲੋਕਾਂ ਦੀ ਆ ਉਹ ਸਾਡੇ ਹੱਕ 'ਚ ਸਿਰਜੀ ਆ। ਤੇ ਹੁਣ ਦੁਨੀਆ ਭਰ ਦੇ ਵਿੱਚ ਇਹ ਗੱਲ ਬੁਲੰਦ ਹੋਏਗੀ, ਅੱਗੇ ਵਧੇਗੀ ਕਿ ਜੇਕਰ ਇਹ ਜਿਹੜੀ ਇੱਕ ਸਰਦਾਰ ਕੌਮ ਆ, ਜਿਹੜੀ ਇੱਕ ਭਾਰਤ ਨਾਲੋਂ ਵੱਖਰੀ ਨਸਲ ਆ ਸਿੱਖਾਂ ਦੀ, ਬਾਕੀ ਭਾਰਤੀਆਂ ਨਾਲੋਂ ਸਿੱਖਾਂ ਦੀ ਇੱਕ ਵੱਖਰੀ ਨਸਲ ਆ, ਤਾਂ ਇਹਨਾਂ ਦਾ ਇੱਕ ਆਪਦਾ ਵੱਖਰਾ ਮੁਲਕ ਹੋਣਾ ਚਾਹੀਦਾ। ਮੈਂ ਇਹ ਗੱਲ ਅੱਜ ਤੋਂ 20 ਸਾਲ ਪਹਿਲਾਂ ਕਿਸੇ ਗੱਲ ਕਰਦਿਆਂ ਕੀਤੀ ਸੀ ਕਿ ਮੈਂ ਹਿਸਟਰੀ ਦਾ ਵਿਦਿਆਰਥੀ ਰਿਹਾ, ਪੋਲੀਟੀਕਲ ਸਾਇੰਸ ਪੜ੍ਹਿਆ, ਜਦੋਂ ਕਾਲਜ ਪੜ੍ਹਦੇ ਸੀ ਇਕਨੋਮਿਕਸ ਪੜ੍ਹੀ ਹੈ, ਵੀ ਭਾਰਤ ਦਾ ਜਾਂ ਦੁਨੀਆ ਦਾ ਨਕਸ਼ਾ ਕਦੇ ਵੀ ਸਥਿਰ ਨਹੀਂ ਰਿਹਾ, ਨਵੇਂ ਮੁਲਕ ਬਣਦੇ ਰਹਿੰਦੇ ਆ ਤੇ ਪੁਰਾਣੇ ਜਿਹੜੇ ਮੁਲਕ ਨੇ ਉਹ ਕਈ ਟੁੱਟ ਜਾਂਦੇ ਨੇ। ਜਿਵੇਂ ਹੁਣ ਆ ਸਾਡੇ ਵੇਲਿਆਂ ਦੇ ਵਿੱਚ ਰੂਸ ਦੇ ਵਿੱਚੋਂ ਜਾਂ ਜਦੋਂ ਯੂਰਪ ਦੇ ਵਿੱਚ ਮੁਲਕ ਪਿੱਛੇ ਜੇ ਬਣੇ, ਸੋ ਨਵੇਂ ਮੁਲਕਾਂ ਦਾ ਬਣਨਾ ਜਾਂ ਨਕਸ਼ਾ ਜਿਹੜਾ ਦੁਨੀਆ ਦਾ ਉਹ ਬਾਰ-ਬਾਰ ਜਿਹੜਾ ਉਹ 'ਚ ਪਰਿਵਰਤਨ ਆਉਣਾ, ਇਹ ਸੁਭਾਵਿਕ ਗੱਲ ਆ। ਸੋ ਭਾਰਤ ਦੇ ਲੋਕਾਂ ਨੂੰ ਪਤਾ ਨਹੀਂ ਕਿਹਨੇ ਵਹਿਮ ਪਾਤਾ ਵੀ ਜਿਹੜਾ ਤੁਹਾਡਾ 1947 ਮੌਕੇ ਅੰਗਰੇਜ਼ਾਂ ਦੇ ਕਰਕੇ ਆ ਨਕਸ਼ਾ ਬਣ ਗਿਆ, ਹੁਣ ਐਂ ਹੀ ਰਹਿਣਾ। ਇਹ ਨਕਸ਼ਾ ਕਦੇ ਨਾ ਕਦੇ ਲਾਜ਼ਮੀ ਤੌਰ ਤੇ ਟੁੱਟਣਾ। ਇਹਦੇ ਜੇ 12 ਟੁਕੜੇ ਹੁੰਦੇ ਆ ਕਿ 20 ਟੁਕੜੇ ਹੁੰਦੇ ਆ, ਇਹ ਤਾਂ ਵਾਹਿਗੁਰੂ ਨੂੰ ਪਤਾ, ਪਰ ਸਾਨੂੰ ਸਾਡੇ ਟੁਕੜੇ ਦੇ ਬਾਰੇ ਅਹਿਸਾਸ ਹੋਣਾ ਚਾਹੀਦਾ ਕਿ ਸਾਨੂੰ ਸਾਡਾ ਇੱਕ ਆਜ਼ਾਦ ਵੱਖਰਾ ਮੁਲਕ, ਸਾਡਾ ਪਾਤਸ਼ਾਹੀ ਦਾਵਾ ਜਿਹੜਾ ਹੈ ਉਹ ਬੁਲੰਦ ਹੋਣਾ ਚਾਹੀਦਾ। ਕਿਉਂਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੁੰਦੇ ਆ। ਜੇ ਅਸੀਂ ਆਪਦੇ ਫਰਜ਼ਾਂ ਪ੍ਰਤੀ ਸੁਚੇਤ ਹੋਵਾਂਗੇ ਤਾਂ ਜਦੋਂ ਇਹ ਮੁਲਕ ਦੇ ਟੁਕੜੇ ਹੋਣ ਤਾਂ ਸਾਨੂੰ ਸਾਡਾ ਆਪਦਾ ਮੁਲਕ ਜਿਹੜਾ ਹੈਗਾ ਉਹ ਮਿਲੇ। 1947 ਵਾਂਗ ਅਸੀਂ ਕਿਤੇ ਅਵੇਸਲੇ ਨਾ ਰਹਿ ਜਾਈਏ। ਤੋ ਜਿਹੜਾ ਭਾਰਤ ਦੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਦਾ ਇਹ ਬਿਆਨ ਆ, ਇਹ ਸਾਰੇ ਸੰਸਾਰ ਦੇ ਵਿੱਚ ਸੰਭਾਵਿਤ ਤਬਦੀਲੀਆਂ ਜਿਹੜੀਆਂ ਨੇ, ਕਿਉਂਕਿ ਅਮਰੀਕਨ ਜਿਹੜਾ ਸਿਸਟਮ ਆ ਉਹ ਇਸ ਮੌਕੇ ਰਸ਼ੀਆ ਅਤੇ ਅਮਰੀਕਾ ਦੋ ਬਲਾਕ ਪਹਿਲਾਂ ਤੋਂ ਚੱਲਦੇ ਆ, ਜਿਹ 'ਚ ਹੁਣ ਚਾਈਨਾ ਦੇ ਕਰਕੇ ਕਾਫੀ ਜ਼ਿਆਦਾ ਨਵੇਂ ਮਾਹੌਲ ਬਣ ਗਏ। ਤੋ ਜਿਹੜੀ ਜੀਓ ਪੋਲਿਟਿਕਸ ਸ਼ਿਫਟ ਇਸ ਮੌਕੇ ਹਰ ਥਿੰਕਰ ਸੋਚ ਰਿਹਾ। YouTube ਦਾ ਜ਼ਮਾਨਾ, ਇੰਗਲਿਸ਼ ਵਿੱਚ ਤੇ ਹੋਰਨਾਂ ਬੋਲੀਆਂ ਦੇ ਵਿੱਚ ਨਿੱਤ ਵੱਡੇ ਲੈਵਲ ਤੇ ਡਿਸਕਸ਼ਨ ਹੋ ਰਹੀਆਂ ਨੇ। ਤੋ ਉਹਨਾਂ ਦੇ ਰਾਹੀਂ ਜਿਸ ਤਰੀਕੇ ਦਾ ਖਿਆਲ ਸਾਡੇ ਸਾਰਿਆਂ ਦੇ ਪੱਲੇ ਪੈ ਰਿਹਾ ਉਹ ਇਹੀ ਹੈ ਕਿ ਭਾਰਤ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇੱਕ ਕਹੀਏ ਵੀ ਇੱਥੇ ਵੀ ਟੁਕੜੇ ਹੋਣਗੇ ਤੇ ਨਵੇਂ ਮੁਲਕ ਜਿਹੜੇ ਆ ਉਹ ਬਣਨਗੇ, ਨਕਸ਼ਾ ਜਿਹੜਾ ਹੈ ਉਹ ਨਵਾਂ ਹੋਂਦ ਵਿੱਚ ਆਏਗਾ। ਹੁਣ ਇਸ ਗੱਲ ਤੋਂ ਅੱਗੇ ਜੇ ਵਧੀਏ ਕੀ ਸਾਡੀ ਕੌਮ ਦੀ ਤਿਆਰੀ ਹੈ, ਇਹ ਗੱਲ ਪੱਕੇ ਤੌਰ ਤੇ ਪਤਾ ਕਿ ਸੰਤ ਭਿੰਡਰਾਂ ਵਾਲਿਆਂ ਦਾ ਜਾਂ ਸਿੱਖ ਸੰਘਰਸ਼ ਦੇ ਜੁਝਾਰੂਆਂ ਦਾ ਨਾਂ ਲੈ ਕੇ ਸਰਗਰਮ ਹੋਏ ਬਹੁਤ ਸਾਰੇ ਧੜੇ ਧਿਰਾਂ ਸ਼ਖਸੀਅਤਾਂ ਇੱਥੇ ਸਰਗਰਮ ਨੇ। ਸਾਰਿਆਂ ਦਾ ਆਪੋ ਆਪਣਾ ਨਜ਼ਰੀਆ ਰਵੱਈਆ ਵਾ। ਇਹ ਕੋਈ ਵੱਖਰੀ
ਜਾਂ ਵਿਲੱਖਣ ਗੱਲ ਨਹੀਂ ਹੈਗੀ ਕਿ ਸਾਰੇ ਜਾਣੇ ਜੀ ਇੱਕੋ ਤਰ੍ਹਾਂ ਕਿਉਂ ਨਹੀਂ ਸੋਚਦੇ। ਨਿਸ਼ਾਨਾ ਸਾਰਿਆਂ ਦਾ ਕੌਮ ਦੀ ਚੜ੍ਹਦੀ ਕਲਾ ਵਾ, ਖਾਲਿਸਤਾਨ ਸਿਰਜਣਾ ਵਾ। ਵੱਖੋ ਵੱਖਰੇ ਢੰਗ ਤਰੀਕੇ ਹੋਣੇ, ਇਹਦੇ ਲਈ ਸਾਨੂੰ ਹਮੇਸ਼ਾ ਆਪਣੇ ਮਾਈਂਡ ਨੂੰ ਓਪਨ ਖੁੱਲਾ ਰੱਖਣਾ ਚਾਹੀਦਾ। ਹਰ ਇੱਕ ਬੰਦੇ ਨੂੰ ਆਪੋ ਆਪਣੇ ਢੰਗ ਤਰੀਕੇ ਨਾਲ ਕੰਮ ਕਰਨ ਦੇਣਾ ਚਾਹੀਦਾ। ਜਦੋਂ ਖਾਲਿਸਤਾਨੀ ਸੰਘਰਸ਼ ਦੇ ਵਿੱਚ ਓਵਰਗਰਾਊਂਡ ਤੇ ਅੰਡਰਗਰਾਊਂਡ ਫਰੰਟਾਂ ਬਾਰੇ ਚਰਚਾ ਕਰੀਏ, ਕਦੇ ਕੋਈ ਵੱਡੀ ਐਨਾਲਾਈਜ਼ ਕੀਤਾ ਜਾਵੇ, ਵਿਸ਼ਲੇਸ਼ਣ ਕੋਈ ਕਰੇ, ਤਾਂ ਉਹ ਸਾਫ਼ ਮੰਨੇਗਾ ਕਿ ਖਾੜਕੂ ਸਫਾ ਨੂੰ ਵੀ ਪੂਰੀ ਹਮਾਇਤ ਇਸੇ ਪੰਜਾਬ ਨੇ, ਇਸੇ ਪੰਥ ਨੇ, ਇਸੇ ਸਿੱਖ ਜਗਤ ਨੇ ਦਿੱਤੀ ਸੀ, ਤੇ ਇਵੇਂ ਹੀ ਓਵਰਗਰਾਊਂਡ ਖਾਲਿਸਤਾਨੀ ਧਿਰਾਂ ਨੂੰ ਵੀ ਰੱਜ ਕੇ ਹਮਾਇਤ ਜਿਹੜੀ ਆ ਉਸ ਦੌਰ ਵਿੱਚ ਦਿੱਤੀ ਸੀ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਤੱਥ ਹੈ ਕਿ ਸੱਚੇ ਪਾਤਸ਼ਾਹ ਨੂੰ ਜੋ ਮਨਜ਼ੂਰ ਹੁੰਦਾ ਉਹ ਉਵੇਂ ਹੋ ਕੇ ਰਹਿੰਦਾ। ਪਰ ਇੱਕ ਮੈਂ ਗੱਲ ਅੱਜ ਦੇ ਖਾਲਿਸਤਾਨੀਆਂ ਜਿਹੜੇ ਨਵੇਂ ਸਾਡੇ ਬੱਚੇ, ਸਾਡੇ ਭਰਾ, ਸਾਡੇ ਅਗਲੀ ਪੀੜ੍ਹੀ ਜਿਹੜੀ ਆ ਉਹ ਇਸ ਫੀਲਡ ਵਿੱਚ ਸ਼ਾਮਲ ਹੋਈ ਹੈ, ਜਿਹੜੀ ਦਾਖਲ ਹੋਈ ਹੈ, ਉਹਨਾਂ ਦਾ ਤੇ ਪਹਿਲੋਂ ਵਾਲਿਆਂ ਦਾ ਮੈਂ ਫਰਕ ਜਿਹੜਾ ਉਹ ਦੇਖ ਰਿਹਾ। ਹਮੇਸ਼ਾ ਜਦੋਂ ਜੰਗ ਹੁੰਦੀ ਆ ਉਦੋਂ ਇੱਕ ਢਾਲ ਤੇ ਇੱਕ ਤਲਵਾਰ ਹੁੰਦੀ। ਇਹ ਠੀਕ ਆ ਕਿ ਕਿਰਪਾਨ ਜਾਂ ਤਲਵਾਰ ਜ਼ਿਆਦਾ ਲਿਸ਼ਕਦੀ ਆ, ਵੈਪਨ ਹਥਿਆਰ ਸ਼ਸਤਰ ਦਾ ਇੱਕ ਆਪਣਾ ਆਭਾ ਮੰਡਲ ਹੁੰਦਾ, ਉਹਦੀ ਸ਼ਾਨ ਹੁੰਦੀ ਆ, ਉਹੀ ਦੁਸ਼ਮਣ ਤੇ ਵਾਰ ਕਰਦੀ ਆ, ਉਹੀ ਜਿਹੜੇ ਹੈਗੇ ਨੇ ਤੁਹਾਨੂੰ ਫਤਿਹ ਦਿਵਾਉਣ ਚ ਸਭ ਤੋਂ ਵੱਡੀ ਇੱਕ ਸ਼ਕਤੀ ਦੇ ਰੂਪ ਚ ਤੁਹਾਡੇ ਕੰਮ ਆਉਂਦੀ ਆ। ਇਹ ਗੱਲ ਤੋਂ ਤਾਂ ਕੋਈ ਇਨਕਾਰੀ। ਪਰ ਜਿਹੜਾ ਆਪਾਂ ਕੋਈ ਫਿਲਮੀ ਸੀਨ ਵੀ, ਕੋਈ ਨਾਟਕ ਚੇਟ, ਕੁਛ ਵੀ ਇੱਥੇ ਮਰਜ਼ੀ, ਜਦੋਂ ਵੀ ਗੱਲ ਆਊਗੀ ਢਾਲ ਦੇ ਨਾਲ ਕਿਰਪਾਨ ਦਾ ਜ਼ਿਕਰ, ਢਾਲ ਲਾਜ਼ਮੀ ਚਾਹੀਦੀ ਆ। ਕਿਰਪਾਨ ਵਾਰ ਕਰ ਲਈ ਤੁਹਾਡੇ ਕੋਲ ਹੈ, ਵਧੀਆ ਵਾ, ਚੰਗੀ ਗੱਲ ਆ, ਪਰ ਦੁਸ਼ਮਣ ਦਾ ਵਾਰ ਰੋਕਣ ਲਈ ਢਾਲ ਜ਼ਰੂਰੀ ਆ। ਢਾਲ ਜਿਹੜੀ ਆ ਉਹਦੇ ਤੋਂ ਬਗੈਰ ਸੂਰਮੇ ਨੂੰ ਮੈਦਾਨੇ ਜੰਗ ਵਿੱਚ ਬਹੁਤ ਔਖ ਆ ਸਕਦੀ। ਸੋ ਇੱਕ ਬਾਤ, ਇੱਕ ਕਹਾਣੀ ਦੇ ਰੂਪ ਚ ਗੱਲ ਆਉਂਦੀ ਆ ਵੀ ਕੋਈ ਬੰਦਾ ਦੁਸ਼ਮਣਾਂ ਦੇ ਅੜਿੱਕੇ ਚੜ ਗਿਆ ਤੇ ਉਹਦੀ ਛਾਤੀ ਉੱਤੇ ਹਮਲੇ ਵਾਰ ਕਰ ਰਹੇ ਸੀ, ਘੁਸੁੰਨ ਮੁੱਕਾ ਮਾਰ ਰਹੇ ਹੋਣੇ, ਪਰ ਉਹ ਆਪਦੇ ਪਿੱਠ ਵਾਲੇ ਪਾਸੇ ਹੱਥ ਕਰ ਕਰਕੇ ਰੋ ਰਿਹਾ ਸੀ, ਕਰਲਾ ਰਿਹਾ ਸੀ। ਉਹ ਰੁਕ ਗਏ, ਪੁੱਛਿਆ ਵੀ ਤੂੰ ਆਪਦੇ ਛਾਤੀ ਉੱਤੇ ਦਰਦ ਮਹਿਸੂਸ ਨਹੀਂ ਕਰਦਾ? ਤੇਰੇ ਅਸੀਂ ਢਿੱਡ ਚ ਮੁੱਕੀਆਂ ਮਾਰਦੇ ਆ, ਤੇਰੇ ਅਸੀਂ ਮੂੰਹ ਤੇ ਮਾਰਦੇ ਆ, ਤੇਰੀ ਛਾਤੀ ਤੇ ਮਾਰਦੇ ਆ, ਪਰ ਤੂੰ ਪਿੱਠ ਵਾਲੇ ਪਾਸੇ ਨੂੰ ਧਿਆਨ ਜ਼ਿਆਦਾ ਦੇ ਰਿਹਾ, ਰੋ ਰਿਹਾ, ਉੱਥੇ ਸੱਟ ਜ਼ਿਆਦਾ ਕਿੱਧਰੋਂ ਵੱਜ ਰਹੀ? ਤਾਂ ਉਹਨੇ ਜਵਾਬ ਦਿੱਤਾ, ਜੇ ਅੱਜ ਮੇਰੇ ਪਿੱਠ ਤੇ ਖੜਨ ਵਾਲੇ ਮੇਰੇ ਉਹ ਸਾਥੀ ਨਾਲ ਹੁੰਦੇ ਜਿਹੜੇ ਢਾਲ ਬਣ ਕੇ ਮੇਰੇ ਨਾਲ ਲੜਦੇ ਹੁੰਦੇ ਆ, ਤਾਂ ਤੁਹਾਡੀ ਹਿੰਮਤ ਨਹੀਂ ਸੀ ਪੈਣੀ। ਅੱਜ ਛਾਤੀ ਉੱਤੇ ਵਾਰ ਨਾਲੋਂ ਮੈਨੂੰ ਮੇਰੀ ਢਾਲ, ਮੇਰੇ ਉਹ ਸਾਥੀ ਚੇਤੇ ਆ ਰਹੇ ਨੇ ਜਿਨ੍ਹਾਂ ਦਾ ਨਾਲ ਨਾ ਹੋਣਾ ਤੁਹਾਨੂੰ ਇੰਨੇ ਜੋਗਾ ਕਰ ਗਿਆ। ਸੋ ਜਿਹੜੇ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਦਿਨਾਂ ਵਿੱਚ ਯੋਧਿਆਂ ਨੂੰ ਠਾਰਾ ਦਿੰਦੇ ਰਹੇ, ਕੌਮ ਦੀ ਲੜਾਈ ਲੜਨ ਵਾਲਿਆਂ ਲਈ ਉਹਨਾਂ ਨੇ ਦਸ਼ੌਂਕੇ ਕੱਟੇ, ਕਿਉਂਕਿ ਜਿਹੜਾ ਜੁਝਾਰੂ ਸੀ ਉਹ ਤਾਂ ਲੜ ਕੇ ਮਰੂ, ਜੇ ਕੋਈ ਪੰਗਾ ਪੈ ਹੀ ਜਾਵੇ, ਜੇ ਪੁਲਿਸ ਦਾ ਘੇਰਾ ਪੈ ਜੇ, ਉਹ ਤਾਂ ਜਿੰਨੇ ਉਹਦੇ ਕੋਲੇ ਹਥਿਆਰ ਜਾਂ ਗੋਲੀ ਸਿੱਕਾ ਹੋਊ ਲੜੇ। ਪਰ ਜਿਹੜੇ ਉਹਨਾਂ ਨੂੰ ਉਹ ਠਾਰ ਦੇਈ ਬੈਠੇ ਆ, ਉਹਨਾਂ ਨੂੰ ਤਾਂ ਚੱਕ ਕੇ ਲੈ ਜਾਂਦੇ ਸੀ, ਤਸੀਹੇ ਦਿੰਦੇ ਸੀ, ਤੇ ਥਾਣਿਆਂ ਦੇ ਵਿੱਚ, ਜੇਲ੍ਹਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ 18 ਵਾਲੇ ਫੜ ਕੇ ਅੰਦਰ ਦਿੱਤੇ ਹੋਏ ਸੀ, ਜਿਨ੍ਹਾਂ ਨੂੰ ਬਹੁਤ ਬੇਰਹਿਮੀ ਨਾਲ, ਔਰ ਉਹਨਾਂ ਦੀਆਂ ਪਰਿਵਾਰ ਦੀਆਂ ਜਿਹੜੀਆਂ ਧੀਆਂ ਭੈਣਾਂ, ਸਭ ਨੂੰ ਟਾਰਗੇਟ ਜਿਹੜਾ ਹੈ ਉਹ ਕੀਤਾ ਜਾਂਦਾ ਰਿਹਾ। ਉਹ ਇਹ ਜਿਹੜੀ ਢਾਲ ਸੀ ਸਾਡੀ ਕੌਮ ਦੀ, ਇਹ ਉਸ ਦੌਰ ਦੇ ਵਿੱਚ ਅੱਜ ਕਾਫੀ ਬਜ਼ੁਰਗ ਜਾਂ ਉਮਰਦਰਾਜ ਲੋਕ ਦੇਖੀਦੇ ਆ, ਪ੍ਰੋਗਰਾਮਾਂ ਤੇ ਮਿਲਦੇ ਆ, ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ, ਕਈ ਨੰਬਰ ਲੈ ਕੇ ਗੱਲ ਕਰਦੇ ਆ, ਜਦੋਂ ਦੱਸਦੇ ਆ ਕਿ ਸਾਡੇ ਘਰ ਫਲਾਨਾ ਸਿੰਘ ਆਉਂਦਾ ਹੁੰਦਾ ਸੀ, ਅਸੀਂ ਫਲਾਨਿਆਂ ਨਾਲ ਵਰਤਦੇ ਸੀ, ਤੇ ਇਹ ਸਾਰਾ ਉਦੋਂ ਮਨ ਨੂੰ ਚੰਗਾ ਲੱਗਦਾ ਕਿ ਪਿਛਲੀ ਪੀੜ੍ਹੀ ਦੇ, ਮੈਂ ਦੇਖਦਾ ਹੁੰਦਾ ਵੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਸੁਖਵਿੰਦਰ ਸਿੰਘ ਸੰਘਾ, ਜਾਂ ਉਸ ਟਾਈਮ ਦੇ ਸਾਰੇ ਜੁਝਾਰੂ ਜਿਹੜੇ ਆ, ਉਹਨਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਾਲੇ ਸੀ, ਤੇ ਇਸ ਉਮਰ ਦੇ ਵਿੱਚ ਜਜ਼ਬਾ, ਜੋਸ਼, ਕੌਮ ਲਈ ਸਿਰ ਵਾਰਨ ਦੀ ਜਿਹੜੀ ਹੁੰਦੀ ਆ ਅੰਦਰ ਸਿਦਕ, ਇਹ ਸਾਰਾ। ਪਰ ਉਹ ਕਮਾਲ ਦੇ ਬੰਦੇ ਸਾਬਤ ਹੋਏ ਜਿਨ੍ਹਾਂ ਨੇ ਢਾਲ ਦੀ ਅਹਿਮੀਅਤ ਨੂੰ ਪਛਾਣਿਆ, ਤੇ ਉਸ ਦੌਰ ਵਿੱਚ ਜਦੋਂ ਇਹ ਗੱਲ ਪੱਕੀ ਆ, ਯਕੀਨੀ ਆ ਕਿ ਜਦੋਂ ਕੋਈ ਕੰਮ ਕਰਦਾ ਉਹ ਤੋਂ ਗਲਤੀਆਂ ਵੀ ਹੁੰਦੀਆਂ। ਇਹਨਾਂ ਸਾਰੇ ਸਿੰਘਾਂ ਦੇ ਬਾਰੇ ਉਹ 18 ਵਾਲੇ ਜਾਂ ਹੋਰ ਜਿਹੜੇ ਉਸ ਟਾਈਮ ਦੇ ਬਚੇ ਹੈਗੇ ਆ ਬਜ਼ੁਰਗ, ਉਹ ਇਹ ਗੱਲ ਜ਼ਰੂਰ ਕਹਿਣਗੇ
ਕਿ ਬੰਦੇ ਬੜੇ ਬੇਸ ਮਿਸਾਲ ਸੀ, ਕਮਾਲ ਸੀ, ਉਹ ਗੱਲਾਂ ਛੇੜ ਕੇ ਬਹਿ ਜਾਂਦੇ। ਮੈਂ ਇਹ ਸਾਰੀ ਗੱਲ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਸਾਡੀ ਕੌਮ ਦੇ ਸੰਘਰਸ਼ ਨੂੰ ਲੈ ਕੇ ਅੱਗੇ ਤੁਰਨ ਵਾਲੇ ਬੱਚਿਆਂ ਨੂੰ, ਸਾਡੇ ਭੈਣ ਭਰਾਵਾਂ ਨੂੰ ਇਹ ਬੇਨਤੀ ਦੇ ਰੂਪ ਚ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਇਹ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਕਿ ਸਾਡਾ ਜਿਹੜਾ ਰਾਹ ਹੈ, ਇਹ ਸਿੱਖ ਸੰਘਰਸ਼ ਦਾ ਰਾਹ, ਇਹ ਬਹੁਤ ਦੁਸ਼ਵਾਰੀਆਂ, ਸੰਤਾਪ ਤੇ ਔਕੜਾਂ ਭਰਿਆ। ਸਾਨੂੰ ਲੋਕਾਂ ਦੇ ਜੰਗਲ ਦੇ ਵਿੱਚੋਂ ਆਪਦੇ ਲਈ ਢਾਲ ਪੈਦਾ ਕਰਨ ਦੀ ਬਿਰਤੀ ਹੈ ਜਿਹੜੀ, ਉਹ ਅਪਣਾਉਣੀ ਚਾਹੀਦੀ ਆ। ਹਰ ਇੱਕ ਮਨੁੱਖ ਦੇ ਵਿੱਚ ਗੁਣ ਵੀ ਹੁੰਦੇ ਆ, ਔਗੁਣ ਵੀ ਹੁੰਦੇ ਆ। ਜਿਹੜੇ ਲੋਕ ਸਾਡੇ ਨਾਲ ਨੇ, ਸਾਡੀ ਲੜਾਈ ਦਾ ਹਿੱਸਾ ਨੇ, ਜਿਵੇਂ ਭਾਈ ਗਜਿੰਦਰ ਸਿੰਘ ਕਹਿੰਦੇ ਹੁੰਦੇ ਸੀ ਵੀ ਕਿਸੇ ਨੇ ਜਦੋਂ ਸ਼ੁਰੂਆਤੀ ਦੌਰ ਵਿੱਚ 1977 ਤੋਂ 81 ਤੱਕ ਜਦੋਂ ਇੱਥੇ ਉਹਨਾਂ ਨੇ ਐਕਟੀਵਿਜ਼ਮ ਕੀਤੀ ਹੈ, ਬਾਅਦ ਤਾਂ ਉਹ ਲਾਹੌਰ ਰਹੇ ਨੇ ਹਾਈਜੈਕਿੰਗ ਕਰਕੇ। ਭਾਈ ਗਜਿੰਦਰ ਸਿੰਘ ਇਹ ਗੱਲ ਕਈ ਵਾਰ ਲਿਖਦੇ ਹੁੰਦੇ ਸੀ, ਜਦੋਂ ਮੈਂ ਉਹਨਾਂ ਕੋਲ ਲਾਹੌਰ ਗਿਆ ਉਦੋਂ ਵੀ ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਜੇ ਮੈਨੂੰ ਕਿਸੇ ਨੇ ਇਹ ਮੱਤ ਦਿੱਤੀ ਸੀ ਕਿ ਗਜਿੰਦਰ ਸਿੰਘ, ਜੇਕਰ ਤੁਸੀਂ ਸੜਕ ਉੱਤੇ ਨਾਅਰੇ ਮਾਰਦੇ ਜਾ ਰਹੇ ਹੋ ਤੇ ਸੜਕ ਦੇ ਦੂਜੇ ਪਾਸੇ ਕੋਈ ਤੁਹਾਡੇ ਵੱਲ ਦੇਖ ਕੇ ਹੱਥ ਖੜਾ ਕਰਕੇ ਮੁਸਕਰਾ ਰਿਹਾ, ਤੁਹਾਡੀ ਹਮਾਇਤ ਵਿੱਚ, ਤੁਹਾਡੇ ਨਾਲ ਨਹੀਂ ਤੁਰ ਰਿਹਾ, ਨਾ ਤੁਹਾਡਾ ਬੈਨਰ ਚੱਕ ਰਿਹਾ, ਨਾ ਤੁਹਾਡੇ ਗੱਲ ਦੇ ਵਿੱਚ ਆਉਣ ਦੇ ਲਈ ਕੋਈ ਉਹਦਾ ਔਲ ਆ ਵੀ ਮੈਂ ਜਾਵਾਂ, ਪਰ ਉਹ ਤੁਹਾਨੂੰ ਲੱਗ ਰਿਹਾ ਕਿ ਹੀ ਇਜ਼ ਵਿਦ ਯੂ, ਉਹ ਤੁਹਾਡੇ ਨਾਲ, ਪਰ ਤੁਸੀਂ ਇਹ ਮੰਨਣਾ ਕਿ ਉਹ ਵੀ ਸਾਡੀ ਲੜਾਈ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਉਹਦੀ ਇੰਨੀ ਸਹਿਮਤੀ ਵੀ ਤੁਹਾਨੂੰ ਜਿਉਂਦਿਆਂ ਚ ਕਰ ਦਿੰਦੀ ਹੈ। ਔਰ ਇਹ ਗੱਲਾਂ ਜਦੋਂ ਕੌਮ ਦੇ ਸੰਘਰਸ਼ ਵਿੱਚ ਬੰਦਾ ਵਿਚਰਦਾ, ਜਦੋਂ ਕਈ ਵਾਰੀ ਉਹਦੇ ਆਲੇ ਦੁਆਲੇ ਮਾਹੌਲ ਇਹੋ ਜਿਹਾ ਬਣਿਆ ਹੁੰਦਾ, ਕੋਈ ਸੀਏ ਸਟਾਫ ਵਿੱਚ ਕਿਸੇ ਨੂੰ 15 ਦਿਨ ਦਾ ਬਗੈਰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਉਹਨੂੰ ਜਲੀਲ ਕੀਤਾ ਜਾ ਰਿਹਾ ਹੋਵੇ, ਉਸ ਵੇਲੇ ਉਹਨੂੰ ਮਾਮੂਲੀ ਜੀ ਇੱਕ ਰੋਸ਼ਨੀ ਜਿਵੇਂ ਹਨੇਰੇ ਚ ਹੁੰਦੀ ਆ, ਇੰਨੀ ਕੁ ਹਮਾਇਤ ਕਰਨ ਵਾਲਾ ਕੋਈ ਉਹਨੂੰ ਹਿੱਸਾ ਮਿਲ ਜਾਵੇ ਲਹਿਰ ਦਾ, ਤਾਂ ਉਹ ਬੰਦਾ ਜਿਉਂਦਿਆਂ ਚ ਹੋ ਜਾਂਦਾ। ਸੋ ਇਸ ਤਰੀਕੇ ਨਾਲ ਸਾਡੇ ਪਿਛਲੀ ਪੀੜ੍ਹੀ ਦੇ ਭਰਾਵਾਂ ਨੇ ਜਿਸ ਤਰੀਕੇ ਨਾਲ ਢਾਲ ਦੀ ਅਹਿਮੀਅਤ ਨੂੰ ਪਛਾਣਿਆ, ਕਦਰ ਕੀਤੀ, ਅੱਜ ਦੇ ਬੱਚਿਆਂ ਨੂੰ ਵੀ ਇਹ ਸਬਕ ਲਾਜ਼ਮੀ ਪੜ੍ਹਨਾ ਚਾਹੀਦਾ ਕਿ ਲੜਾਈ ਜਿਹੜੀ ਆ ਉਹ ਇੰਟਰਨੈਸ਼ਨਲ ਲੈਵਲ ਦੇ ਫੋਰਮਾਂ ਤੱਕ ਸਾਡੀ ਪਹੁੰਚ ਗਈ ਹੈ। ਪਤਾ ਨਹੀਂ ਕਿਹੜੇ ਵੇਲੇ ਕੀ ਇੱਥੇ ਵਾਪਰ ਸਕਦਾ। ਜਿਵੇਂ ਮਿਸਟਰ ਐਸ ਜੈਸ਼ੰਕਰ ਕਹਿੰਦਾ, ਕੀ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਅਸੀਂ ਆਪਦੇ ਢਾਲ ਬਣ ਸਕਦੇ ਸਾਥੀ? ਉਹਨਾਂ ਦੇ ਲਈ ਸਾਡੇ ਕੀ ਏਜੰਡੇ ਨੇ, ਕੀ ਸਾਡੀ ਸੋਚ? ਇਸ ਗੱਲ ਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਭਾਰਤੀ ਸਟੇਟ ਸਿਸਟਮ ਨੇ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜਿਹੜਾ ਬਰਗਲਾ ਲਿਆ। ਉਹਨਾਂ ਨੂੰ ਲੱਗਦਾ ਕਿ ਜੀ ਇਹ ਜਿਹੜੇ ਖਾਲਿਸਤਾਨੀ ਨੇ ਇਹ ਹੀ ਫਿੱਟਣੀਆਂ ਦੇ ਫੇਟ ਨੇ, ਨਹੀਂ ਤਾਂ ਗੱਲ ਕੋਈ ਵੀ ਨਹੀਂ। ਇਸ ਮੁਲਕ ਦੇ ਵਿੱਚ ਜੇ ਕਿਤੇ ਮਾੜਾ ਮੋਟੀ 19-21 ਹੋ ਹੀ ਗਈ ਆ, ਜੇ ਵਧੀਕੀ ਹੋਈ ਗਈ ਆ, ਤਾਂ ਸਿਸਟਮ ਦੇ ਵਿੱਚੋਂ ਮਿਸਟਰ ਫੂਲਕਾ ਜਿਵੇਂ ਫਰਮਾਉਂਦੇ ਸੀ ਸਿੰਬੋਲਿਕ ਜਸਟਿਸ, ਤੋਂ ਇਸ ਤਰੀਕੇ ਦੀਆਂ ਗੱਲਾਂ ਕਰਨ ਵਾਲੇ ਬੜੇ ਸਾਡੇ ਸੱਜਣ ਨੇ। ਬਹੁਤ ਸਾਰੇ ਲੋਕਾਂ ਨੂੰ ਲੱਗਦਾ MLA MP ਬਣ ਕੇ, ਸ਼੍ਰੋਮਣੀ ਕਮੇਟੀ ਮੈਂਬਰ ਬਣ ਕੇ, ਭਾਰਤੀ ਨਿਜ਼ਾਮ ਦਾ ਹਿੱਸਾ ਬਣ ਕੇ ਮਸਲੇ ਹੱਲ ਹੋ ਸਕਦੇ ਨੇ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਅਸੀਂ 1947 ਤੋਂ ਬਾਅਦ ਇਸ ਮੁਲਕ ਨਾਲ ਜਦੋਂ ਹੁਣ ਜੋੜੀ ਗਏ ਆ ਤਾਂ ਹੁਣ ਕੁਝ ਨਹੀਂ ਹੋ ਸਕਦਾ। ਹੁਣ ਤਾਂ ਇਸੇ ਮੁਲਕ ਦੇ ਅੰਦਰ ਰਹਿੰਦਿਆਂ ਹੋਇਆਂ ਆਪਦੀ ਆਇਡੈਂਟੀਟੀ ਦੀ ਲੜਾਈ ਜਿਹੜੀ ਆ, ਪਛਾਣ ਦੀ ਲੜਾਈ ਆ, ਉਹਨੂੰ ਲੜਨਾ ਚਾਹੀਦਾ। ਜਾਂ ਅਨੰਦਪੁਰ ਦੇ ਮਤੇ ਵਰਗਾ ਕੋਈ, ਜਾਂ ਅੰਮ੍ਰਿਤਸਰ ਐਲਾਨਨਾਮੇ ਵਰਗਾ ਕੋਈ ਏਜੰਡਾ ਲੈ ਆਉਣਾ ਚਾਹੀਦਾ। ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਡੀ ਕੌਮ ਦਾ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਬਹੁਤ ਵੱਡਾ ਕਾਮਯਾਬ ਸਾਡਾ ਨੈਰੇਟਿਵ ਸੀ, ਪ੍ਰੋਜੈਕਟ ਸੀ, ਜਿਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ, ਅਕਾਲੀ ਦਲ, ਇਹ ਤਿੰਨ ਚੀਜ਼ਾਂ ਸਾਨੂੰ ਹਾਸਲ ਹੋਈਆਂ ਸੀ। ਇਹਨਾਂ ਤਿੰਨ ਚੀਜ਼ਾਂ ਦੇ ਉਲਟ ਜਿਹੜਾ ਹੈਗਾ ਮਾਹੌਲ ਉਹ ਸਿਰਜਿਆ ਜਾ ਚੁੱਕਾ। ਇਹਨਾਂ ਤਿੰਨਾਂ ਸੰਸਥਾਵਾਂ ਨੂੰ ਇਸ ਤਰੀਕੇ ਦਾ ਬਣਾਇਆ ਜਾ ਰਿਹਾ ਕਿ ਕੌਮ ਨੂੰ ਇਹਨਾਂ ਦਾ ਫਾਇਦਾ ਨਾ ਹੋਵੇ। ਨਾਲ ਦੀ ਨਾਲ ਇੱਕ ਬੜੀ ਅਜੀਬ ਗੱਲ ਵਾਪਰ ਰਹੀ ਆ ਕਿ ਗੁਰਦੁਆਰਾ ਸੁਧਾਰ ਲਹਿਰ ਮੌਕੇ ਜਿਹੜੀ ਕਰਮਕਾਂਡੀ ਬ੍ਰਾਹਮਣਵਾਦੀ ਬਿਰਤੀ ਨਾਲ ਖਾਲਸਾ ਪੰਥ ਲੜਿਆ ਸੀ, ਜਿਸ ਬਿਰਤੀ ਬਾਰੇ ਸਾਨੂੰ ਕਲਗੀਧਰ ਸ਼ਹਿਨਸ਼ਾਹ ਨੇ ਬੜਾ ਸਪਸ਼ਟ ਤੌਰ ਤੇ
ਵਾਰਨਿੰਗ ਜਾਰੀ ਕੀਤੀ ਹੋਈ ਆ ਵੀ ਜੇ ਤੁਸੀਂ ਇਸ ਵਿਪਰਨ ਕੀ ਰੀਤ ਵਾਲੇ ਪਾਸੇ ਤੁਰੇ ਤਾਂ ਮੈਂ ਤੁਹਾਡੀ ਸ਼ਕਲ ਵੀ ਨਹੀਂ ਦੇਖਣੀ। ਉਸ ਵਿਪਰਨ ਕੀ ਰੀਤ ਦਾ ਝੰਡਾ ਚੱਕ ਕੇ ਜਿਹੜੀਆਂ ਸੰਪਰਦਾਈ ਬ੍ਰਾਹਮਣਵਾਦੀ ਕਰਮਕਾਂਡੀ ਤਾਕਤਾਂ ਨੇ ਉਹ ਦਿਨੋਂ ਦਿਨ ਮਜ਼ਬੂਤ ਹੁੰਦੀਆਂ ਜਾ ਰਹੀਆਂ ਨੇ ਤੇ ਸਿੱਖ ਜਗਤ ਦੇ ਅੰਦਰ ਉਹਨਾਂ ਨੂੰ ਇਸ ਕਦਰ ਮਜ਼ਬੂਤ ਕੀਤਾ ਜਾ ਰਿਹਾ ਕਿ ਖਾਲਸਾ ਪੰਥ ਦੇ ਵੱਖਰੇ ਨਰੋਏ ਨਿਆਰੇ ਸਿਧਾਂਤ ਨੂੰ ਤੇ ਸਰੂਪ ਨੂੰ ਘੇਰਾ ਖੋਰਾ ਲਾਇਆ ਜਾ ਰਿਹਾ ਤੇ ਬੜੀਆਂ ਸੋਹਣੇ ਤਰੀਕੇ ਨਾਲ ਮਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਜੀ ਬੀਜੇਪੀ ਨਾਲ ਰਲ ਕੇ RSS ਨਾਲ ਰਲ ਕੇ ਮੇਲ ਮਿਲਾਪ ਨਾਲ ਮਸਲੇ ਜਿਹੜੇ ਆ ਉਹ ਹੱਲ ਕਰਨੇ ਚਾਹੀਦੇ ਨੇ। ਐਵੇਂ ਹੀ ਤੁਸੀਂ ਹਰ ਮੌਕੇ ਪੰਥ ਨੂੰ ਖਤਰੇ ਦੇ ਸਲੋਗਨ ਦੇ ਕੇ ਭੜਕਾਊ ਬਿਆਨ ਦੇ ਕੇ ਤੁਸੀਂ ਮਾਹੌਲ ਖਰਾਬ ਕਰੀ ਜਾਂਦੇ ਹੋ। ਬੀਜੇਪੀ ਤਾਂ ਬਹੁਤ ਚੰਗੀ ਆ, ਅਸੀਂ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਵੀ ਛੁਡਾ ਲੈਣੇ ਆ, ਅਸੀਂ ਸਿੱਖਾਂ ਦੇ ਸਾਰੇ ਮਸਲੇ ਹੱਲ ਕਰਵਾ ਲੈਣੇ ਆ। ਨਾ ਤਾਂ ਅਜੇ ਤੱਕ ਕੋਈ ਬੰਦਾ ਸਾਨੂੰ ਟੱਕਰਿਆ, ਨਾ ਇਹੋ ਜਿਹਾ ਕੋਈ ਹੋਣਾ ਜਿਹੜਾ ਬੀਜੇਪੀ ਤੋਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਲਈ ਇਨਸਾਫ ਲੈ ਸਕੇ, ਜਾਂ ਜੋ ਕਾਂਗਰਸ ਨੇ ਜ਼ੁਲਮ ਕੀਤਾ ਉਹਦਾ ਸਾਨੂੰ ਕੋਈ ਇਨਸਾਫ ਮਿਲ ਸਕੇ, ਜਾਂ ਜਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਡੀਪ ਸਟੇਟ ਦੇ ਏਜੰਡੇ ਤਹਿਤ ਸਾਡੇ ਨੈਚੁਰਲ ਰਿਸੋਰਸਿਸ ਦਰਿਆਈ ਪਾਣੀ ਜਾਂ ਹੋਰ ਸਾਰਾ ਕੁਛ ਉਹ ਉਲਟਾ ਇਹ ਸਾਰਾ ਕੁਛ ਉਵੇਂ ਦਾ ਉਵੇਂ ਹੀ ਰਹਿੰਦਾ, ਪਰ ਸਾਡੇ ਬੰਦੇ ਬੀਜੇਪੀ ਦੇ ਜਾਂ RSS ਦੇ ਜਾਂ ਭਗਵੇਂ ਬ੍ਰਿਗੇਡ ਦੇ ਸਿਪਾਹੀ ਬਣ ਕੇ ਆਪਦੀ ਕੌਮ ਦੇ ਉਲਟ ਡਟ ਜਾਂਦੇ ਆ। ਤਾਂ ਇਸ ਮਾਹੌਲ ਦੇ ਵਿੱਚ ਜਦੋਂ ਸਾਡੀਆਂ ਜਿਹੜੀਆਂ ਅਕਾਲੀ ਦਲ ਵਰਗੀਆਂ ਜਮਾਤਾਂ ਨੇ ਉਹਨਾਂ ਦਾ ਅਸੀਂ ਹਸ਼ਰ ਦੇਖਦੇ ਹਾਂ ਤੇ ਜਦੋਂ ਅਕਾਲ ਤਖਤ ਸਾਹਿਬ ਤੋਂ ਕਿਹਾ ਜਾਂਦਾ ਕਿ ਇਹ ਅਗਵਾਈ ਦੇ ਅਯੋਗ ਨੇ ਤੇ ਨਵੀਂ ਉਹਦੀ ਪੁਨਰ ਸਰਜੀਤੀ ਦੇ ਲਈ ਕੋਈ ਗੱਲ ਚੱਲਦੀ ਆ ਤਾਂ ਇੱਥੇ ਤੁਹਾਡੇ ਸਾਹਮਣੇ ਆ ਕਿ ਕਿੰਨੀਆਂ ਨੀਵੇਂ ਦਰਜੇ ਦੀਆਂ ਖੇਡਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਤੋ ਜਿਸ ਤਰੀਕੇ ਨਾਲ ਬਾਦਲ ਧਿਰ ਨੇ 2 ਦਸੰਬਰ ਵਾਲੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਸਟੈਂਡ ਲੈ ਲਿਆ, ਉਹਦੇ ਤਹਿਤ ਵੀ ਅਸੀਂ ਇਹ ਜਿਹੜੀ 7 ਮੈਂਬਰੀ ਭਾਰਤੀ ਕਮੇਟੀ ਆ ਉਹਨੂੰ ਅਪ੍ਰਸੰਗਕ ਇਰਰੈਲੇਵੈਂਟ ਕਰਨਾ ਕਿ ਜੀ ਅਖੀਰ ਜਥੇਦਾਰ ਜਾਂ ਜਥੇਦਾਰ ਦੇ ਹਮਾਇਤੀ ਜਾਂ 2 ਦਸੰਬਰ ਦੇ ਹੁਕਮਾਂ ਦੇ ਹਮਾਇਤੀ ਆਪੇ ਕਹਿਣ ਲੱਗ ਪੈਣ ਕਿ ਇਹਦੇ ਚੋਂ ਕੀ ਨਿਕਲਣਾ ਜੀ, ਹੁਣ ਜਿਹੜੀ ਭਾਰਤੀ ਬਾਦਲ ਕਿਆ ਨੇ ਕਰ ਲਈ ਆ ਉਹੀ ਬੜੀ ਵੱਡੀ ਗੱਲ ਆ, ਉਹੀ ਠੀਕ। ਇਸ ਮਕਸਦ ਲਈ ਬੜੇ ਤਰੀਕੇ ਨਾਲ ਪੱਤੇ ਖੇਡੇ ਜਾ ਰਹੇ ਨੇ। ਪਹਿਲਾਂ ਤਾਂ ਧਾਮੀ ਸਾਹਿਬ ਨੇ ਮੀਟਿੰਗ ਹੀ ਨਹੀਂ ਹੋਣ ਦਿੱਤੀ ਤੇ ਅਖੀਰ ਜਦੋਂ ਪਿਛਲੀ ਮੀਟਿੰਗ ਵਿੱਚ ਇਹ ਬਾਕੀ ਸਾਰੇ ਮੈਂਬਰਾਂ ਨੇ ਮਿੱਥ ਲਿਆ ਕਿ ਹੁਣ ਬਾਹਲੀਆਂ ਲੇਲੜੀਆਂ ਨਹੀਂ ਕੱਢਣੀਆਂ, ਜਿਹੜੀ ਮੀਟਿੰਗ 18 ਤਰੀਕ ਨੂੰ ਪਟਿਆਲੇ ਜਾਣੀ ਕਿ ਅੱਜ ਹੋਣੀ ਸੀ ਉਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਆਪਾਂ ਇੱਕ ਮਤਾ ਜਿਹੜਾ ਹੈ ਜਾਂ ਆਪਦੀ ਜਾਂਚ ਕਮੇਟੀ ਦੀ ਰਿਪੋਰਟ ਲਾ ਲਓ ਜਾਂ ਇਹਨੂੰ ਭਾਰਤੀ ਕਮੇਟੀ ਦਾ ਜਿਹੜਾ ਆਪਦਾ ਮਤ ਲਾ ਲਓ ਵੀ ਇਹ ਉਹ ਅਕਾਲ ਤਖਤ ਸਾਹਿਬ ਤੇ ਸਬਮਿਟ ਕਰਕੇ ਆਪਾਂ ਪਾਸੇ ਹੋਈਏ ਕਿ ਜੀ ਅਕਾਲ ਤਖਤ ਸਾਹਿਬ ਜੀ ਤੁਸੀਂ ਸਾਨੂੰ ਜਥੇਦਾਰ ਸਾਹਿਬ ਜੀ ਜੋ ਡਿਊਟੀ ਲਾਈ ਸੀ ਸਾਨੂੰ ਇਹਦੇ ਵਿੱਚ ਕਾਮਯਾਬੀ ਨਹੀਂ ਮਿਲ ਸਕਦੀ ਕਿਉਂਕਿ ਬਾਦਲ ਦਲ ਵਾਲੀ ਧਿਰ ਜਿਹੜੀ ਆ ਉਹ ਸਾਡਾ ਸਾਥ ਸਹਿਯੋਗ ਦੇਣ ਨੂੰ ਰਾਜੀ ਨਹੀਂ। ਜੋ ਇਸ ਤਰੀਕੇ ਦੀ ਜਦੋਂ ਸਥਿਤੀ ਬਣੀ ਉਸ ਮੌਕੇ ਧਾਮੀ ਸਾਹਿਬ ਜਿਹੜੇ ਆ ਉਹ ਬਹਾਨਾ ਜਿਹਾ ਬਣਾ ਕੇ ਜੀ ਮੈਨੂੰ ਤਾਂ ਗਿਆਨੀ ਰਘਵੀਰ ਸਿੰਘ ਦੀ ਗੱਲ ਬੜੀ ਪਿੰਚ ਕਰ ਗਈ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਹਾਲਾਂਕਿ ਨਾ ਤਾਂ ਉਹਨਾਂ ਦਾ ਅਸਤੀਫਾ ਉਹ ਮਨਜ਼ੂਰ ਹੋਇਆ ਸੀ, ਬਤੌਰ ਪ੍ਰਧਾਨ ਵੀ ਅਜੇ ਉਹ ਪ੍ਰਧਾਨ ਨੇ। ਹੁਣ ਖਬਰ ਆਈ ਆ ਕਿ 21 ਤਰੀਕ ਨੂੰ ਜਿਹੜੀ ਅੰਤਰੰਗ ਕਮੇਟੀ ਦੀ ਮੀਟਿੰਗ ਆ ਉਹ ਹੋਣੀ ਆ, ਜਿਸ ਮੀਟਿੰਗ ਦੇ ਵਿੱਚ ਇਹ ਮਸਲਾ ਜਿਹੜਾ ਹੈਗਾ ਕਿਸੇ ਕੰਢੇ ਬੰਨੇ ਲੱਗੂਗਾ। ਤੇ ਚਾਹੀਦਾ ਤਾਂ ਇਹ ਸੀ ਕਿ ਅੱਜ ਵੀ ਇਹ ਜਿਹੜਾ ਗਿਆਨੀ ਮਾਫ ਕਰਨਾ ਹਰਜਿੰਦਰ ਸਿੰਘ ਧਾਮੀ ਆ ਐਡਵੋਕੇਟ ਸਾਹਿਬ, ਉਹ ਪਟਿਆਲੇ ਵਾਲੀ ਮੀਟਿੰਗ ਵਿੱਚ ਜਾਂਦੇ ਤੇ ਉਹਨੂੰ ਲੀਡ ਕਰਦੇ, ਕਿਉਂਕਿ ਅਜੇ ਤਾਂ ਭਰਤੀ ਕਮੇਟੀ ਵਾਲੀ ਜਿਹੜੀ 7 ਮੈਂਬਰੀ ਭਰਤੀ ਕਮੇਟੀ ਦੀ ਉਹਨਾਂ ਨੂੰ ਚੌਧਰ ਦਿੱਤੀ ਗਈ ਆ ਅਕਾਲ ਤਖਤ ਸਾਹਿਬ ਵੱਲੋਂ, ਉਹਨਾਂ 'ਚ ਭਰੋਸਾ ਜਤਾਇਆ ਗਿਆ ਤੇ ਅਜੇ ਤਾਂ ਉਹ ਹੈਗੇ ਹੀ ਨੇ। ਅਜੇ ਤਾਂ ਉਹਨਾਂ ਨੂੰ ਜਿੰਨਾ ਟਾਈਮ ਕੋਈ ਉਹਨਾਂ ਨੂੰ ਉਧਰੋਂ ਆਰਡਰ ਨਹੀਂ ਆਉਂਦਾ, ਇਹ ਤਾਂ ਇਹਨਾਂ ਨੇ ਕਿਹਾ ਨਾ ਕਿ ਮੈਂ ਨਹੀਂ ਕਰਨਾ ਚਾਹੁੰਦਾ, ਉਧਰੋਂ ਤਾਂ ਹਜੇ ਲਾਸਟ ਗੱਲ ਨਹੀਂ ਆਈ, ਪਰ ਇਹ ਉੱਥੇ ਵੀ ਨਹੀਂ ਗਏ। ਤੇ ਅੱਜ ਨਵਾਂ ਸੱਪ ਉੱਥੇ ਇਹ ਨਿਕਲਿਆ ਕਿ ਜਿਸ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਕਿਹਾ ਜਾਂਦਾ ਜੀ ਉਹ ਬੜੇ ਸਿਧਾਂਤਕ ਨੇ, ਬਜ਼ੁਰਗ ਲੀਡਰ ਨੇ ਜੀ, ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਜਦੋਂ ਪ੍ਰਧਾਨਗੀ ਕੀਤੀ ਸੀ
ਉਹਨਾਂ ਨੇ ਤਾਂ ਉਦੋਂ ਨਾਨਕਸ਼ਾਹੀ ਕੈਲੰਡਰ ਵੀ ਲਾਗੂ ਕਰਦਾ ਸੀ, ਉਹ ਵੀ ਅੱਜ ਪੂਰੀ ਤਰ੍ਹਾਂ ਕੌਮ ਨੂੰ ਨਿਰਾਸ਼ ਕਰ ਗਏ। ਉਹਨਾਂ ਨੇ ਆ ਕੇ ਉੱਥੇ 7 ਮੈਂਬਰੀ ਕਮੇਟੀ ਤੋਂ ਰਿਜ਼ਾਈਨ ਕਰਤਾ, ਅਸਤੀਫਾ ਦੇਤਾ, ਤੇ ਨਾਲੇ ਜਿਹੜਾ ਉਹਨਾਂ ਨੇ ਉੱਥੇ ਤਰਕ ਦਿੱਤਾ ਕਿ ਜੀ ਹੁਣ ਧਾਮੀ ਸਾਹਿਬ ਨੇ ਤਾਂ ਅਸਤੀਫਾ ਦੇਤਾ ਤੇ ਹੁਣ ਪ੍ਰਧਾਨਗੀ ਕੌਣ ਕਰੂ। ਭਾਈ ਜਿਵੇਂ ਬਾਕੀ 5 ਮੈਂਬਰਾਂ ਨੇ ਅੱਜ ਮੀਟਿੰਗ ਕਰਕੇ ਜੋ ਵੀ ਉਹਨਾਂ ਨੂੰ ਠੀਕ ਲੱਗਿਆ, ਔਰ ਉਹਦੀ ਮੈਂ ਸਾਰੇ ਸੁਣਿਆ, ਜਿੰਨੇ ਕੁ ਸਿੱਖ ਵਿਦਵਾਨਾਂ ਨੇ ਜਾਂ ਪੰਥਕ ਦਰਦ ਰੱਖਣ ਵਾਲਿਆਂ ਨੇ ਗੱਲ ਕੀਤੀ ਹੈ, ਸਾਰਿਆਂ ਨੇ ਕਿਹਾ ਕਿ ਹੋਰ ਉਹ ਕੀ ਕਰ ਸਕਦੇ ਸੀ, ਵਧੀਆ ਕੀਤਾ ਜੋ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਦੇਣਾ ਦੇ ਰਹੇ ਨੇ। ਉਹਦੇ ਵਿੱਚ ਹੀ ਬਡੂੰਗਰ ਸਾਹਿਬ ਦਾ ਜ਼ਿਕਰ ਆ ਜਾਣਾ ਸੀ, ਪਰ ਬਡੂੰਗਰ ਸਾਹਿਬ ਤੇ ਧਾਮੀ ਸਾਹਿਬ ਨੇ ਉਹ ਪੋਜੀਸ਼ਨ ਲਈ ਆ ਜਿਹਦੇ ਨਾਲ ਉਹ ਇਸ ਮਤੇ ਦਾ ਜਾਂ ਇਸ ਜਾਂਚ ਦਾ ਜਾਂ ਇਸ ਗੱਲ ਦਾ ਹਿੱਸਾ ਨਾ ਬਣਨ, ਯਾਨੀ ਕਿ ਉਹ ਬਾਦਲ ਦਲ ਕੋਲੇ ਕਹਿਣ ਜੋਗੇ ਰਹਿ ਜਾਣ ਕਿ ਦੇਖੋ ਜੀ ਅਸੀਂ ਤਾਂ ਫਿਰ ਉਸ ਗੱਲ ਦਾ ਹਿੱਸਾ ਨਹੀਂ ਨਾ ਬਣੇ। ਹਾਲਾਂਕਿ ਲੋਕਾਂ ਨੂੰ ਲੱਗਦਾ ਰਿਹਾ ਕਿ ਜਿਹੜਾ ਝੁੰਦਾ ਇਕਬਾਲ ਸਿੰਘ ਝੁੰਦਾ ਉਹ ਸ਼ਾਇਦ ਡੋਲ ਜਾਵੇ, ਪਰ ਡੋਲਿਆ ਅਖੀਰ ਤੇ ਧਾਮੀ ਤੇ ਡੋਲਿਆ ਪ੍ਰੋਫੈਸਰ ਬਡੂੰਗਰ। ਪ੍ਰੋਫੈਸਰ ਬਡੂੰਗਰ ਨੇ ਤਾਂ ਬਿਲਕੁਲ ਹੀ ਲਿੱਦ ਕਰਤੀ। ਧਾਮੀ ਸਾਹਿਬ ਬਾਰੇ ਤਾਂ ਸਾਨੂੰ ਪਹਿਲਾਂ ਹੀ ਕੋਈ ਸ਼ੱਕ ਨਹੀਂ ਸੀਗਾ ਕਿ ਉਹ ਲੱਤਾਂ ਨਹੀਂ ਭਾਰ ਝੱਲਦੀਆਂ, ਉਹ ਤਾਂ ਚਲੋ ਜਿੰਨਾ ਕੁ ਟਾਈਮ, ਪਰ ਜਿਹੜਾ ਪ੍ਰੋਫੈਸਰ ਬਡੂੰਗਰ ਹੈ ਇਹਦੇ ਬਾਰੇ ਲੋਕਾਂ ਨੂੰ ਸੀ ਵੀ ਆਖਰੀ ਉਮਰ ਆ, ਵੀ ਹੁਣ ਇਸ ਤੋਂ ਅੱਗੇ ਕੀ ਲੈ ਜਾਣਾ। ਇਹ ਸਗਾਂ ਤੇ ਜੇ ਉਹ ਪੈਰ ਗੱਡ ਕੇ ਗੱਲ ਕਰਦੇ ਕਿ ਭੁੱਦਰ ਸਾਹਿਬ ਆਪਾਂ ਨੂੰ ਅਕਾਲ ਤਖਤ ਸਾਹਿਬ ਦੀ ਮੰਨਣੀ ਚਾਹੀਦੀ, ਤੇ ਇੰਨੀ ਗੱਲ ਦੇ ਨਾਲ ਉਹਨਾਂ ਦੇ ਕੌਮ ਦੇ ਇਤਿਹਾਸ ਦੇ ਵਿੱਚ ਚੰਗਾ ਜ਼ਿਕਰ ਹੋਣਾ ਸੀ। ਹੁਣ ਜੇ ਉਹ ਸੋਚਦੇ ਆ ਕਿ ਜੀ ਮੈਂ ਆਹ ਚੁਸਤੀ ਚਲਾਕੀ ਨਾਲ ਜਿਹੜਾ ਚਿੱਠੀ ਜੀ ਲਿਖੀ ਆ ਵੀ ਇਹਦੇ ਨਾਲ ਡੰਗ ਸਰ ਜੂ, ਡੰਗ ਡੁੰਗ ਕੋਈ ਨਹੀਂ ਸਰਦਾ ਹੁੰਦਾ। ਅੱਜ ਦੇ ਜ਼ਮਾਨੇ 'ਚ ਉਹ ਵੇਲਾ ਗਿਆ ਜਦੋਂ ਰਜਾਈ 'ਚ ਗੁੜ, ਜਿਹੜਾ ਬੁੱਕਲ 'ਚ ਗੁੜ ਭੁੰਨ, ਉਹ ਹੁਣ ਉਹ ਵੇਲਾ ਨਹੀਂ ਹੈਗਾ। ਹੁਣ ਤਾਂ ਇੱਥੇ ਸਕਿੰਟ ਦੇ ਵਿੱਚ ਨਾਲ ਦੀ ਨਾਲ ਹੀ ਨੈਗੇਟਿਵ ਪੋਜ਼ਿਟਿਵ ਨਿਕਲ ਜਾਂਦਾ, ਸੋਸ਼ਲ ਮੀਡੀਆ ਦਾ ਜ਼ਮਾਨਾ। ਸੋ ਇਹ ਜਿਹੜਾ ਪ੍ਰੋਫੈਸਰ ਬਡੂੰਗਰ ਨੇ ਬਾਦਲ ਦਲ ਦਾ ਪੱਖ ਪੂਰਿਆ, ਇੱਕ ਤਰੀਕੇ ਨਾਲ ਧਾਮੀ ਸਾਹਿਬ ਦੇ ਪਾਏ ਹੋਏ ਰਾਹ ਦੇ ਉੱਤੇ ਹੀ ਉਹ ਚੱਲ ਪਏ ਆ, ਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਜਾਂ ਸਿੱਖ ਕੌਮ ਦੇ ਜਿਹੜੇ ਜਜ਼ਬਾਤ ਸੀ ਉਹਨਾਂ ਦੇ ਉੱਤੇ ਕਾਟੀ ਮਾਰ ਕੇ ਬਾਦਲ ਧਿਰ ਨਾਲ ਧੜੇ ਨਾਲ, ਮਤਲਬ ਧੜੇ ਦਾ ਪੱਖ ਪੂਰ ਗਏ ਉਹ। ਸੋ ਪ੍ਰੋਫੈਸਰ ਬਡੂੰਗਰ ਨੇ ਵੀ ਕੌਮ ਨਾਲ ਧਰੋ ਕਮਾਇਆ ਹੈ। ਤੇ ਇਸ ਮਾਹੌਲ ਵਿੱਚ ਜਦੋਂ ਕਿ ਬਡੂੰਗਰ ਅਤੇ ਧਾਮੀ ਆਹ ਸਾਰਾ ਕੁਝ ਕਰਦੇ ਆ, ਫਿਰ ਅਖੀਰ ਦੇ ਉੱਤੇ ਤਾਂ ਇਹੀ ਆ ਨਾ ਵੀ ਗਿਆਨੀ ਰਘਵੀਰ ਸਿੰਘ ਇਹ ਕਹਿਣ ਜੋਗਾ ਬਚ ਜੂ ਕਿ ਜੀ ਜਦੋਂ ਸਾਡੀ ਬਣਾਈ ਹੋਈ ਕਮੇਟੀ ਦੇ ਮੈਂਬਰ ਹੀ ਨਹੀਂ ਲੱਤ ਲਾ ਰਹੇ ਤਾਂ ਫਿਰ ਜਿਹੜਾ ਕੁਛ ਵਾਹਿਗੁਰੂ ਸੰਗਤ ਦੇਖੂ ਜੀ ਬਾਦਲ ਕਿਆਂ ਨੂੰ, ਤੇ ਬਾਦਲ ਕੇ ਆਪਦੇ ਹਿਸਾਬ ਨਾਲ ਪੱਤੇ ਖੇਡ ਲੈਣਗੇ। ਉਹਨਾਂ ਨੂੰ ਕੀ ਦੇਖਣਾ, ਬਾਦਲ ਕਿਆਂ ਨੂੰ ਤਾਂ ਉਹ 2017 ਚ ਵੀ ਲੋਕਾਂ ਨੇ ਹਰਾਏ, ਬਾਅਦ ਲੋਕ ਸਭਾ ਚੋਣਾਂ ਚ ਹਰਾਏ, ਫਿਰ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸੇ ਮਾਹੌਲ ਚ ਬਣੀ ਤੇ ਆ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ। ਫਿਰ ਜਿਹੜਾ 2 ਦਸੰਬਰ ਨੂੰ ਸਿੱਖ ਹਿਰਦਿਆਂ ਨੂੰ ਇਹ ਲੱਗਿਆ ਸੀ ਕਿ ਚਲੋ ਇਹ ਤਾਂ ਹੁਣ ਰੱਦ ਹੋ ਗਈ ਲੀਡਰਸ਼ਿਪ ਤੇ ਸਾਨੂੰ ਅਕਾਲ ਤਖਤ ਸਾਹਿਬ ਦੇ ਰਾਹੀਂ ਇੱਕ ਨਵੀਂ ਸਿੱਖ ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਮਿਲੇਗੀ, ਉਹ ਸਾਰਾ ਤਾਂ ਫਿਰ ਅੱਗੇ ਨਹੀਂ ਵਧਣ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਸਾਡੀ ਕੌਮ ਨੂੰ ਉਸੇ ਅਕਾਲ ਤਖਤ ਸਾਹਿਬ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਗਧੀ ਗੇੜ ਵਿੱਚ ਉਲਝਾ ਕੇ ਤੇ ਸਿੱਖੀ ਦਾ ਵਿਲੱਖਣ ਤੇ ਵੱਖਰਾ ਸਿਧਾਂਤ ਸਰੂਪ ਖਤਮ ਕਰਵਾ ਕੇ ਬ੍ਰਾਹਮਣਵਾਦੀ ਸੋਚ ਨਾਲ ਲਬੇੜ ਕੇ ਸਾਨੂੰ ਤਾਂ ਇੱਥੇ ਉਲਝਾਉਣ ਦੇ ਯਤਨ ਹੋ ਰਹੇ ਨੇ। ਤੇ ਦੂਜੇ ਪਾਸੇ ਇੰਟਰਨੈਸ਼ਨਲ ਲੈਵਲ ਤੇ ਜੈ ਸ਼ੰਕਰ ਵਰਗੇ ਕਲਪਦੇ ਫਿਰਦੇ ਆ ਵੀ ਪਤਾ ਨਹੀਂ ਕੀ ਹੋ ਜਾਣਾ। ਸੋ ਜਿਹੜਾ ਨਿਊ ਵਰਲਡ ਆਰਡਰ ਵਾ ਉਹ ਤਾਂ ਸਿੱਖਾਂ ਨੂੰ ਖਾਲਿਸਤਾਨ ਦੇ ਸੁਪਨੇ ਦਿਖਾ ਰਿਹਾ ਵੀ ਛੇਤੀ ਉੱਠ ਕੇ ਬੈਠੋ ਭਾਈ, ਤੁਹਾਡੇ ਖਾਲਿਸਤਾਨ ਦਰਾਂ ਚ ਆ ਗਿਆ। ਖਾਲਿਸਤਾਨ ਤਾਂ ਸਿੱਖਾਂ ਵੱਲ ਨੂੰ ਤੁਰਿਆ ਆ ਰਿਹਾ, ਪਰ ਸਿੱਖ ਦਰਵਾਜ਼ੇ ਬੰਦ ਕਰਕੇ ਅੰਦਰ ਨੂੰ ਭੱਜੇ ਜਾਂਦੇ ਆ ਵੀ ਕਿਤੇ ਖਾਲਿਸਤਾਨ ਸਾਡਾ ਦਰਵਾਜ਼ਾ ਨਾ ਖੜਕਾ ਦੇਵੇ। ਇਸ ਮਾਹੌਲ ਦੇ ਵਿੱਚ ਸਾਡੀ ਕੌਮ ਨੂੰ ਪੂਰਾ ਸੁਚੇਤ ਹੋਣ ਦੀ ਲੋੜ ਆ ਕਿ ਆ ਜਿਹੜੇ ਭਾਰਤ ਮਾਤਾ ਨੂੰ ਮੱਥਾ ਟੇਕੀ ਬੈਠੇ ਆ, ਚਾਹੇ ਉਹ ਭਗਵਾਂ ਬ੍ਰਿਗੇਡ ਆ ਸਾਡਾ ਕੌਮ ਦਾ ਜਿਹੜਾ ਸਿੱਖੀ ਦਾ ਬ੍ਰਾਹਮਣੀਕਰਨ ਕਰਕੇ ਭਾਜਪਾ ਨਾਲ ਖੜਾ, ਜਾਂ ਜਿਹੜੇ ਸਿਸਟਮ ਨਾਲ ਖੜੇ ਲੋਕ ਨੇ, ਜਾਂ ਜਿਹੜੀਆਂ ਆਹ ਭਾਰਤੀ ਮੁੱਖ ਧਿਰਾਂ ਨੂੰ ਮੱਥਾ ਟੇਕੀ ਬੈਠੀਆਂ ਸਿਆਸੀ ਧਿਰਾਂ ਨੇ, ਇਹਨਾਂ ਸਾਰਿਆਂ ਦੇ ਥਾਂ ਸਾਨੂੰ ਉਹ ਬੰਦੇ ਜਿਨ੍ਹਾਂ 'ਚ ਚਾਹੇ ਕਿਸੇ ਕਿਸਮ ਦੀ ਘਾਟ ਕਮਜ਼ੋਰੀ ਵੀ ਆ, ਜਿਹੜੇ ਪੰਥ ਨੂੰ ਸਮਰਪਿਤ ਨੇ, ਕੌਮ ਦੀ ਲੜਾਈ ਨੂੰ ਜਿਨ੍ਹਾਂ ਨੇ ਆਪਦਾ ਲਾਈਫ ਧੁਰਾ ਬੰਨਿਆ ਹੋਇਆ, ਤੇ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਉਹਨਾਂ ਦੀ ਹਮਾਇਤ ਕਰੀਏ, ਉਹਨਾਂ ਨੂੰ ਰੈਕੋਗਨਾਈਜ਼ ਕਰੀਏ, ਉਹਨਾਂ ਨੂੰ ਸਤਿਕਾਰ ਕਰੀਏ।
ਤੇ ਉਹ ਲੋਕ ਜਿਹੜੇ ਹਿੰਦੂ ਤੇ ਵੀ ਏਜੰਡੇ ਨੂੰ ਪ੍ਰਣਾਏ ਹੋਏ ਨੇ, ਸਿੱਖੀ ਦਾ ਬਾਹਮਣੀਕਰਨ ਕਰਨਾ ਚਾਹੁੰਦੇ ਆ ਜਾਂ ਸਿੱਖਾਂ ਨੂੰ ਗੁਲਾਮ ਰੱਖ ਕੇ ਭਾਰਤੀ ਮੁੱਖ ਧਾਰਾ ਦੇ ਅਧੀਨ ਰੱਖਣਾ ਚਾਹੁੰਦੇ ਆ, ਉਹਨਾਂ ਦਾ ਤਿਰਸਕਾਰ ਕਰੀਏ। ਸੋ ਜੇਕਰ ਅੱਜ ਵੀ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹਦਾ ਸਤਿਕਾਰ ਕਰਨਾ ਤੇ ਕਿਹਦਾ ਤਿਰਸਕਾਰ ਕਰਨਾ, ਫਿਰ ਐਵੇਂ ਕਾਹਤੋਂ 1947 ਵੇਲੇ ਦੇ ਸਿੱਖਾਂ ਨੂੰ ਅਵਾ ਤਵਾ ਬੋਲਦੇ ਰਹਿੰਦੇ ਆ। ਉਹਨਾਂ ਨੇ ਵੀ ਤਾਂ ਆਹੀ ਚੰਦ ਚਾੜੇ ਆ ਜਿਹੜੇ ਹੋਣ ਵਾਲੇ ਆਪਾਂ ਚਾੜਨ ਨੂੰ ਫਿਰਦੇ ਆ। ਸੋ ਆਓ ਗੁਰੂ ਨੂੰ ਸਮਰਪਿਤ ਹੋ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਖਾਲਿਸਤਾਨ ਸਿਰਜਣ ਦੇ ਰਾਹ ਤੁਰੀਏ ਤੇ ਨਿਊ ਵਰਲਡ ਆਰਡਰ ਨੂੰ ਵੈਲਕਮ ਕਰੀਏ। ਮਿਸਟਰ ਐਸ ਜੈ ਸ਼ੰਕਰ ਦੇ ਇਹਨਾਂ ਬਿਆਨਾਂ ਦੇ ਅਸਲੀ ਅਰਥ ਸਮਝੀਏ, ਨਵੇਂ ਸੰਸਾਰ ਨੂੰ, ਇਸ ਨਵੇਂ ਬਣ ਰਹੇ ਭਾਰਤ ਦੇ ਜਾਂ ਦੁਨੀਆ ਦੇ ਨਕਸ਼ੇ ਨੂੰ ਜੀ ਆਇਆਂ ਕਹੀਏ। ਇੱਥੇ ਸਮਾਪਤੀ ਹੈ ਜੀ, ਫਿਰ ਮਿਲਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।